ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਵਿਸ਼ੇਸ਼ ਤੌਰ ਤੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਖਬਰਾਂ ਦੇ ਨਾਲ ਅੱਗੇ ਵਧਾਂਗੇ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮਿੰਟੂ ਜੀ, ਖਬਰਾਂ ਦੇ ਨਾਲ ਆਪਾਂ ਅੱਗੇ ਵਧੀਏ ਤਾਂ ਗੱਲ ਸਭ ਤੋਂ ਪਹਿਲਾਂ ਕਾਂਗਰਸੀ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੀ ਕਰੀਏ। 5 ਦਿਨ ਦੀ ਪੁਲਿਸ ਰਿਮਾਂਡ ਤੇ ਨੇ ਜੀ ਹੁਣ ਉਹ। ਹਾਂਜੀ ਬਿਲਕੁਲ। ਇੱਕ ਨਾ ਨਿਊਜ਼ ਅਦਾਰੇ ਨੇ ਟਾਈਟਲ ਲਾਇਆ, ਕਹਿੰਦੇ ਕਿੱਕੀ ਦੀ ਹੁਣ ਪਊ ਕਿੱਕਲੀ। ਤੇ ਕਿੱਕਲੀ ਤੁਹਾਨੂੰ ਪਤਾ ਸਿਆਸਤ ਦੇ ਵਿੱਚ ਬੜੀ ਮਸ਼ਹੂਰ ਕੀਤੀ ਸੀ ਭਗਵੰਤ ਮਾਨ ਹੋਰਾਂ ਨੇ, ਕਿੱਕਲੀ ਕਲੀਰ ਦੀ, ਹਨਾ ਕੁਛ ਇਸ ਤਰ੍ਹਾਂ ਦੇ ਕਰਕੇ, ਚਿੱਟਾ ਮੇਰੇ ਭਾਈ ਦਾ। ਤਾਂ ਖੈਰ ਤਾਂ ਉਸ ਕਿੱਕਲੀ ਨੇ ਬੜੇ ਪਿੱਟਣੇ ਪਵਾਏ ਸੀ, ਸਾਡੇ ਬਲੋਟ ਬੜੀ ਲੜਾਈ ਹੋਈ ਸੀ, ਕਹਿੰਦੇ ਕਿੱਕਲੀ ਨਹੀਂ ਗਾਉਣ ਦੇਣੀ ਕਾਲੀ, ਕਹਿੰਦੇ ਬੜੀ ਤਗੜੀ ਝੜਪ ਹੋਈ ਸੀਗੀ। ਖੈਰ ਦੇਖੋ ਇੱਥੇ ਕਿੱਕੀ ਢਿੱਲੋਂ ਦਾ ਜਿਹੜਾ ਰਿਮਾਂਡ ਆ ਉਹ 5 ਰੋਜ਼ਾ ਰਿਮਾਂਡ ਆ। ਤੇ ਰਿਮਾਂਡ ਇਸ ਕਰਕੇ ਆ ਕਿਉਂਕਿ ਇਹ ਕਹਿੰਦੇ ਆ ਕਿ ਬਈ ਗੱਲ ਇਹ ਆ 1 ਅਪ੍ਰੈਲ 2017 ਤੋਂ ਲੈ ਕੇ 31 ਮਾਰਚ 2022 ਤੱਕ ਮਿੱਤਰਾ ਜਿੰਨੀ ਆਮਦਨ ਸੀ ਤੇਰੀ, ਤਾਂ ਉਹ ਤੋਂ 245% ਜ਼ਿਆਦਾ ਖਰਚ ਹੋਇਆ, ਯਾਨੀ ਜਾਇਦਾਦ ਵਗੈਰਾ ਜਿਹੜੀ ਬਣਾਈ ਹੈ, ਇੱਕ ਬੇਨਾਮੀ ਮੁਮਾਰਾ ਪਿੰਡ ਦੇ ਵਿੱਚ ਜਾਇਦਾਦ ਆ। ਇਹ ਗੱਲ ਕੀ ਆ? ਤਾਂ ਹੁਣ ਇਸ ਚੀਜ਼ ਦਾ ਬਈ ਨਤਾਰਾ ਹੋਏਗਾ ਤੇ ਤਦੇ ਜਾਨ ਛੁੱਟੇਗੀ। ਤੇ ਇਹ ਨਤਾਰਾ ਛੇਤੀ ਹੁੰਦਾ ਨਹੀਂਗਾ, ਕੇਸ ਦਾ ਫੈਸਲਾ ਤਾਂ ਬਹੁਤ ਲੇਟ ਆਉਂਦਾ, ਤੇ ਇਹਦਾ ਮਤਲਬ ਕਿ ਉਦੋਂ ਤੱਕ ਤੁਸੀਂ ਜੁਡੀਸ਼ੀਅਲ ਰਹੋਗੇ, ਪੁਲਿਸ ਕਸਟਡੀ 'ਚ ਰਹੋਗੇ ਤੇ ਫਿਰ ਜ਼ਮਾਨਤ ਹਾਸਲ ਕਰੋਗੇ, ਤਦੇ ਹੀ ਜਾਨ ਛੁੱਟੇਗੀ। ਇਹ ਇਸ ਕਹਾਣੀ ਦਾ ਤੱਤਸਾਰ ਆ। ਤਾਂ ਹੁਣ ਅੱਗੇ ਜਾ ਕੇ ਪਤਾ ਲੱਗੇਗਾ ਇਸ ਕੇਸ ਦੇ ਵਿੱਚੋਂ ਕੀ ਨਿਕਲਦਾ ਹੈ। ਪਰ ਕਿੱਕੀ ਢਿੱਲੋਂ ਵਾਸਤੇ ਮੁਸੀਬਤਾਂ ਜਿਹੜੀਆਂ ਉਹ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਜਿਵੇਂ ਇਹਨਾਂ ਦੇ ਸਾਬਕਾ CM, ਸਾਬਕਾ ਡਿਪਟੀ CM, ਸਾਬਕਾ ਵਜ਼ੀਰ, ਸਾਬਕਾ ਵਿਧਾਇਕ, ਮਤਲਬ ਕਿ ਵਿਜੀਲੈਂਸ ਦੇ ਵਿੱਚ ਤੇ ਉਹਨਾਂ ਦੀ ਜਾਣੀ ਆਉਣੀ ਲੱਗੀ ਰਹਿੰਦੀ ਹੈ। ਜਿਹੜੇ ਮਰਜ਼ੀ ਦਫ਼ਤਰ 'ਚ ਕਾਂਗਰਸੀ ਚਲਾ ਜਾਵੇ, ਅੱਗੋਂ ਕਾਂਗਰਸੀ ਬੈਠਾ ਮਿਲੇਗਾ ਹੀ ਮਿਲੇਗਾ। ਤੇ ਆਹ ਸੂਰਤ ਹਾਲ ਆ। ਹੁਣ ਕਿੱਕੀ ਢਿੱਲੋਂ ਵੀ ਉਸੇ ਲਾਈਨ 'ਚ ਲੱਗ ਗਏ ਨੇ ਤੇ ਸਾਰਾ ਕੁਝ ਜਿਹੜਾ ਚੱਲੇਗਾ। ਤਾਂ ਇਹ ਇਹਨਾਂ ਦੀ ਜਦੋਂ ਦੀ ਸੱਤਾ ਗਈ ਹੈ, ਵੈਸੇ ਤਾਂ ਜੇ ਤੁਸੀਂ ਦੇਖੋਗੇ ਇਹਨਾਂ ਦੇ ਪਿਤਾ ਜੀ ਆਜ਼ਾਦ ਲੜੇ ਸਨ 1980 ਵਾਲਾ ਇਲੈਕਸ਼ਨ, ਫਿਰ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਜਗਦੀਸ਼ ਕੌਰ ਜੀ ਅਕਾਲੀਆਂ ਵੱਲੋਂ ਲੜੇ 97 'ਚ, ਤੇ ਫਿਰ ਉਸ ਤੋਂ ਬਾਅਦ ਇਹ ਇੱਕ ਵਾਰੀ ਲੜੇ ਤੇ ਫਿਰ ਇਹਨਾਂ ਨੇ ਇੱਕ ਵਾਰੀ ਇਲੈਕਸ਼ਨ ਹਾਰਿਆ। ਫਿਰ ਉਸ ਤੋਂ ਬਾਅਦ PPP 'ਚ ਚਲੇ ਗਏ, ਅਕਾਲੀਆਂ ਤੋਂ PPP, ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀਗੀ, ਫਿਰ ਇੱਕ ਜਿੱਤ ਵੀ ਪ੍ਰਾਪਤ ਕਰਦੇ ਨੇ। ਤਾਂ ਇਸ ਤਰ੍ਹਾਂ ਇੱਕ ਸਫ਼ਰ ਜਿਹੜਾ ਹੈ ਇਹਨਾਂ ਦਾ ਬਹੁਤ ਲੰਮਾ ਹੈ ਸਿਆਸੀ ਘਰਾਣੇ ਦਾ। ਜੇ ਆਪਾਂ ਦੇਖੀਏ ਨਾ ਸਿਆਸਤ ਦੇ ਵਿੱਚ, ਉਹ ਕੋਈ ਛੋਟਾ ਸਫ਼ਰ ਨਹੀਂ, ਸਫ਼ਰ ਕਾਫੀ ਲੰਮਾ ਲੰਮੇਰਾ ਸਫ਼ਰ ਆ। ਤਾਂ ਇਸ ਸਫ਼ਰ ਦੇ ਵਿੱਚ ਪਰ ਇੰਨੀ ਮੁਸ਼ਕਲ ਸ਼ਾਇਦ ਹੀ ਕਦੇ ਆਈ ਹੋਏਗੀ ਕਿੱਕੀ ਢਿੱਲੋਂ ਨੂੰ, ਕਿਉਂਕਿ ਵਿਜੀਲੈਂਸ ਇਸ ਰਾਜ ਦੇ ਵਿੱਚ, ਇਸ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਬੜਾ ਤਿੱਖਾ ਡੰਗ ਆ ਉਹਦਾ। ਤਾਂ ਫਿਰ ਜਦੋਂ ਇਹੋ ਜਿਹਾ ਮਾਮਲਾ ਹੋ ਜਾਂਦਾ ਹੈ ਤਾਂ ਬਹੁਤ ਕਸੂਤਾ ਫਸ ਜਾਂਦਾ ਇਨਸਾਨ। ਬਾਕੀ ਇਹਨਾਂ ਦਾ ਕਹਿਣਾ ਸੀਗਾ ਕਿ ਬਾਈ ਮੇਰਾ ਸਾਰਾ ਕੁਝ ਔਨ ਰਿਕਾਰਡ ਆ, ਮੈਂ ITR ਵਗੈਰਾ ਜੋ ਵੀ ਫਾਈਲ ਕਰਦਾ ਸਾਰਾ ਕੁਝ ਉਹਦੇ 'ਚ ਦੱਸਦਾ ਹੈ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਅੰਕੜੇ ਕੁਝ ਕੱਢੇ ਨੇ। ਤਾਂ ਗੱਲ ਇਹ ਆ ਕਿ ਵੈਸੇ ਵੀ ਜੇ ਤੁਸੀਂ ਦੇਖੋਗੇ ਸੱਤਾ ਜਦੋਂ ਦੀ ਗਈ ਆ, ਇਹਨਾਂ ਦੇ ਦਿਨ ਪੁੱਠੇ ਸ਼ੁਰੂ ਹੋਏ ਆ ਕਿ ਇਹਨਾਂ ਦੀ ਟਰਾਂਸਪੋਰਟ ਹੈ ਗ੍ਰੀਨ ਰੋਡਵੇਜ਼ ਕਹਿੰਦੇ ਨੇ ਉਹਨੂੰ। ਉਹ ਕੋਈ ਪੁਰਾਣਾ ਰੌਲਾ ਸੀਗਾ ਤੇ ਉਹਦੇ ਵਿੱਚ ਇਹਨਾਂ ਦੇ ਕਰਮਚਾਰੀਆਂ ਨੇ ਕਿਤੇ ਹੜਤਾਲ ਕੀਤੀ ਸੀਗੀ ਤੇ ਉਹਨਾਂ ਨੂੰ ਕੱਢ ਦਿੱਤਾ ਗਿਆ। ਫਿਰ ਉਹ ਕੋਰਟ ਦੇ ਵਿੱਚ ਗਏ ਤੇ ਕੋਰਟ ਨੇ ਬਹਾਲ ਕਰ ਦਿੱਤਾ। ਕੋਰਟ ਨੇ ਜਦ ਬਹਾਲ ਕਰ ਦਿੱਤਾ ਤੇ ਨਾਲੇ ਵੀ ਹੁਕਮ ਦਿੱਤਾ ਕਿ 50% ਬਕਾਇਆ ਇਹਨਾਂ ਦਾ ਦਿਓ। ਬਕਾਇਆ ਦਾ ਮਤਲਬ ਕਿ ਜੋ ਤਨਖਾਹ ਵਗੈਰਾ ਹੋਏਗੀ ਉਹ ਤੁਹਾਨੂੰ ਦੇਣਾ ਪਏਗਾ 50%। ਅੱਛਾ, ਇਹਨਾਂ ਨੇ ਅਪੀਲ ਕਰ ਦਿੱਤੀ, ਹਾਈ ਕੋਰਟ ਦੇ ਵਿੱਚੋਂ ਵੀ ਅਪੀਲ ਡਿਸਮਿਸ ਹੋ ਗਈ। ਤਦ ਤੱਕ ਤਕਰੀਬਨ 20 ਸਾਲ ਦਾ ਸਮਾਂ ਗੁਜ਼ਰ ਗਿਆ ਤੇ ਪਿੱਛੇ ਜੇ ਹੁਣ ਆ ਥੋੜੇ ਦਿਨ ਹੋਏ ਨੇ ਤੇ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ ਇਹਨਾਂ ਦੀਆਂ 14 ਬੱਸਾਂ ਕੁਰਕ ਕਰਨ ਦਾ ਵੀ ਹੁਕਮ ਦਿੱਤਾ ਸੀਗਾ ਕਿ ਤੁਸੀਂ ਉਹ ਅਪੀਲ ਡਿਸਮਿਸ ਹੋਣ ਦੇ ਬਾਵਜੂਦ ਜਿਹੜਾ 50% ਬਕਾਇਆ ਦੇਣਾ ਸੀ ਉਹ ਦਿੱਤਾ ਕਿਉਂ ਨਹੀਂ ਹੈ। ਤਾਂ ਤੁਸੀਂ ਹਿਸਾਬ ਲਾ ਲਓ ਕਿ ਅਜਿਹਾ ਵੀ ਮਤਲਬ ਕਿ ਹੋਇਆ ਹੈ। ਸੋ ਜਿਵੇਂ ਸੱਤਾ ਗਈ ਤਾਂ ਚੰਗੀ ਕਿਸਮਤ, ਚੰਗੇ ਦਿਨ ਜਿਹੜੇ ਸੀ ਨਾ, ਜਿਵੇਂ ਕਹਿੰਦੇ ਅੱਛੇ ਦਿਨ ਆਨੇ ਵਾਲੇ ਹੈ, ਤਾਂ ਇੱਥੇ ਅੱਛੇ ਦਿਨ ਜਾਣੇ ਵਾਲੇ ਵੀ ਹੁੰਦੇ ਆ। ਤੇ ਤਾਂ ਵੈਸੇ ਵੀ ਉਹ ਕਹਿੰਦੇ ਨਾ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ, ਸਦਾ ਨੇ ਰਹਿੰਦੇ ਮਾੜੇ ਦਿਨ ਬੰਦੇ ਤੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਸੋ ਉਹੀ ਗੱਲ ਆ ਕਿ ਬਹੁਤ ਚੜਾਈ ਸੀਗੀ, ਬਹੁਤ ਤਗੜਾ ਕੰਮਕਾਰ ਸੀ ਕਿੱਕੀ ਢਿੱਲੋਂ ਦਾ, ਹੈ ਵੀ ਆ ਕੋਈ ਸ਼ੱਕ ਨਹੀਂ। ਪਰ ਹੁਣ ਗੁੰਝਲ ਜਿਹੜੀ ਕਸੂਤੀ ਪੈ ਗਈ ਆ।
ਜੀ ਕਹਿੰਦੇ ਸ਼ੌਂਕ ਵੀ ਬੜੇ ਤਕੜੇ ਤਕੜੇ ਰੱਖੇ ਸੀ, ਘੋੜੇ ਵੀ ਬੜੇ ਮਹਿੰਗੇ ਮੁੱਲ ਦੇ ਰੱਖੇ ਸੀ, ਸ਼ਾਹੀ ਸ਼ੌਂਕ ਪਾਲੇ ਲਓ ਸੀ। ਪਰ ਦੱਸੋ, ਜੀ ਜੀ ਘੋੜੇ ਘੋੜੇ ਗੁਰਪ੍ਰੀਤ ਜੀ, ਜੀ ਕੋਈ ਮੇਰੇ ਵਰਗੇ ਮਾਤੜ ਰਕਸ਼ੇ ਵਾਲੇ ਨੇ ਥੋੜੀ ਲੈਣੇ ਆ, ਘੋੜੇ ਜੀ ਪੈਸੇ ਇਹ ਤਾਂ ਵਾਲੇ ਨੇ ਲੈਣੇ ਆ। ਤੇ ਜੀ ਗੱਲ ਜੀ ਇਹ ਆ ਕਿ ਜਿਨ੍ਹਾਂ ਦੀਆਂ ਬੱਸਾਂ ਚੱਲਦੀਆਂ ਨੇ, ਹਿਸਾਬ ਲਾ ਲਓ ਅਸੀਂ ਨਿੱਕੇ ਨਿੱਕੇ ਹੁੰਦੇ ਉਸ ਗ੍ਰੀਨ ਰੋਡਵੇਜ਼ ਤੇ ਚੜੇ ਆ, ਤੇ ਜੀ 30-40 ਬੱਸਾਂ ਤੇ ਉਸ ਟਾਈਮ ਸੀ, ਹੁਣ ਤੇ ਮੈਨੂੰ ਪਤਾ ਨਹੀਂ ਘਟੀਆਂ ਨੇ ਕਿ ਵਧੀਆਂ ਨੇ। ਤਾਂ ਗ੍ਰੀਨ ਰੋਡਵੇਜ਼ ਮਸ਼ਹੂਰ ਸੀਗੀ, ਤੇ ਕਾਰੋਬਾਰ ਬਈ ਸੈੱਟ ਕੀਤੇ ਆ, ਸਾਰਾ ਕੁਝ ਹੈਗਾ, ਤੇ ਫਿਰ ਘੋੜੇ ਛੱਡ ਕੇ ਉਹ ਤੇ ਜੋ ਮਰਜ਼ੀ ਖਰੀਦ ਲੈਣ, ਕੋਈ ਕਮੀ ਪੇਸ਼ੀ ਨਹੀਂ ਹੈ। ਪਰ ਜੀ ਗੱਲ ਇਹ ਆ ਕਿ ਸਾਡੇ ਵੱਲੋਂ ਬਾਈ ਜਿੰਨਾ ਮਰਜ਼ੀ ਬਿਜ਼ਨਸ ਕਰੋ, ਜਿੰਨੇ ਮਰਜ਼ੀ ਆਪਣੇ ਕੋਲ ਪੈਸੇ ਹੋਣ, ਆਪਾਂ ਵੀ ਤਾਂ ਗੁੱਚੀ ਗੱਚੀ ਦੀਆਂ ਐਨਕਾਂ ਲੈਣ ਦੀ ਉਹ ਜਿਹੜੀ ਹੈਗੀ ਆ ਕਿਤੇ ਦਿਲ ਦੇ ਵਿੱਚ ਤਾਂਘ, ਉਹ ਪਾਲਾਂਗੇ ਨਾ। ਤੇ ਹੁਣ ਜੀ ਨਹੀਂ ਜੀ ਹੈਗੀ ਤੇ ਜੀ ਚਲ ਚੁੱਪ ਕਰਕੇ ਬੈਠੇ ਆ। ਪਰ ਗੱਲ ਇਹ ਹੈ ਕਿ ਜੇ ਹੈ ਇੱਕ ਨੰਬਰ ਦੀ ਕਮਾਈ ਨਾਲ ਘੋੜੇ ਛੱਡ ਕੇ ਭਾਵੇਂ ਉਹ ਮਗਰਮੱਛ ਰੱਖੀ ਬੈਠਾ ਹੋਵੇ, ਸਾਨੂੰ ਕੋਈ ਦਿੱਕਤ ਨਹੀਂ। ਪਰ ਪ੍ਰੋਬਲਮ ਜੀ ਆਹ ਜਿਹੜੀ ਆ 245% ਵਾਲੀ। ਜੀ ਜੀ ਇਹ ਤਾਂ ਹੁਣ ਦੇਖੋ ਗੱਲ ਕਿੱਥੇ ਕਿ ਜਾ ਕੇ ਮੁੱਕਦੀ, ਪਰ ਗੱਲ ਛੇਤੀ ਮੁੱਕਦੀ ਨਹੀਂ ਹੁੰਦੀ, ਇਹ ਲੰਬਾ ਪੀਣ ਹੁੰਦਾ। ਆਪਾਂ ਅੱਗੇ ਵਧੀਏ, ਆਰਡੀਐਫ ਦੀ ਗੱਲ ਕਰੀਏ, ਰੂਰਲ ਡਿਵੈਲਪਮੈਂਟ ਫੰਡ। ਬੀਤੇ ਕਈ ਦਿਨਾਂ ਤੋਂ ਇਹ ਵਾਲੀ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਦੀ ਕੋਈ ਮੋੜ ਆ ਜਾਂਦਾ ਤੇ ਕਦੀ ਕੋਈ। ਤੇ ਹੁਣ ਪੰਜਾਬ ਦੀ ਭਾਜਪਾ ਨੇ ਇਸ ਮਾਮਲੇ 'ਚ ਸਫਾਈ ਦਿੱਤੀ ਹੈ, ਵਿਵਾਦ ਜ਼ਿਆਦਾ ਹੀ ਵੱਡਾ ਹੁੰਦਾ ਜਾਂਦਾ ਜੀ, ਕੀ ਮਾਜਰਾ ਹੈ? ਇਹਦੇ 'ਚ ਤੁਸੀਂ ਦੇਖੋ, ਇਹਨਾਂ ਦੇ ਸਿੰਘ ਫਸਣਗੇ, ਚਾਹੇ ਉਹ ਸੁਪਰੀਮ ਕੋਰਟ 'ਚ ਫਸ ਜਾਣ ਤੇ ਚਾਹੇ ਸੜਕ ਤੇ ਫਸਣ, ਜੀ ਫਸਣੀ ਆ। ਉਹਦਾ ਇੱਕ ਕਾਰਨ ਹੈ ਕਿਉਂਕਿ ਆਰਡੀਐਫ ਤੇ ਕੈਪਟਨ ਦੀ ਨਲਾਇਕੀ ਜਿਹੜੀ ਉਹ ਭਾਰੀ ਪਈ। ਕੈਪਟਨ ਅਮਰਿੰਦਰ ਸਿੰਘ ਨੇ ਆਰਡੀਐਫ ਤੇ ਕਰਜ਼ਾ ਲੈ ਲਿਆ ਸੀ ਤਕਰੀਬਨ 4.5 ਕਰੋੜ। ਉਹਦੇ ਚ ਕੁਝ ਤਾਰਿਆ ਗਿਆ, ਤੇ ਫਿਰ ਉਸ ਤੋਂ ਬਾਅਦ ਹਾਲੇ ਵੀ ਜੇ ਤੁਸੀਂ ਵੇਖੋਗੇ ਤੇ ਤਕਰੀਬਨ 1200 ਕਰੋੜ ਰੁਪਈਆ ਬਕਾਇਆ ਪਿਆ। ਹੁਣ ਉਹ ਜਿਹੜਾ 1200 ਕਰੋੜ ਰੁਪਈਆ ਜੇ ਤੁਸੀਂ ਵਾਪਸ ਨਹੀਂ ਜੇ ਕਰੋਗੇ, ਤਾਂ ਫਿਰ ਉਹਦੇ ਚ ਕੀ ਆ ਕਿ ਵਿਆਜ ਲੱਗ ਲੱਗ ਕੇ ਉਹ ਬਹੁਤ ਭਾਰੀ ਹੋ ਜਾਏਗਾ। ਤੋ ਇਸ ਕਰਕੇ ਇੱਥੇ ਤਾਂ ਸਿੰਘ ਫਸਾਉਣੇ ਪੈਣਗੇ, ਕਿਉਂਕਿ ਐਤਕੀ ਦੀ ਜਿਹੜੀ ਕਾਸਟ ਸ਼ੀਟ ਆਉਂਦੀ ਹੈ, ਇੱਕ ਕੈਸ਼ ਕ੍ਰੈਡਿਟ ਲਿਮਟ ਹੁੰਦੀ ਹੈ, ਉਹਨੂੰ ਸੀਸੀਐਲ ਕਹਿੰਦੇ ਨੇ, ਜੋ ਆਰਬੀਆਈ ਪ੍ਰੋਕਿਉਰਮੈਂਟ ਵਾਸਤੇ ਜਾਰੀ ਕਰਦੀ ਹੈ। ਤਾਂ ਸੀਸੀਐਲ ਜਿਹੜੀ ਹੁੰਦੀ ਉਹਦੇ ਵਿੱਚ ਇੱਕ ਕਾਸਟ ਸ਼ੀਟ ਹੁੰਦੀ ਆ। ਕਾਸਟ ਸ਼ੀਟ ਦੇ ਵਿੱਚ ਐਤਕੀ ਆਰਡੀਐਫ ਦਾ ਖਾਨਾ ਹੀ ਹੈ ਨਹੀਂਗਾ, ਇਹਨਾਂ ਨੇ ਬਿਲਕੁਲ ਖਾਨਾ ਹੀ ਖਰਾਬ ਕਰ ਦਿੱਤਾ ਆਰਡੀਐਫ ਦਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇਹ ਪੰਜਾਬ ਸਰਕਾਰ ਵਾਸਤੇ ਸੰਕਟ ਨਾ ਸਿਰਫ ਕੱਲਾ ਸੜਕਾਂ ਦਾ ਉਹ ਖੜਾ ਹੋਏਗਾ, ਤੇ ਫਰਜ਼ ਕਰੋ ਅਗਲੇ ਸੀਜ਼ਨ ਉਹ ਕਹਿ ਦੇਣ ਕਿ ਅਸੀਂ ਬਾਈ ਮਾਰਕੀਟ ਫੀਸ ਵੀ ਹਟਾਈ, ਤਾਂ ਫਿਰ ਮੰਡੀਆਂ ਕਿਵੇਂ ਚਲਾਓਗੇ? ਸੜਕਾਂ ਤੋਂ ਟੋਲ ਤਾਂ ਚੱਕ ਦਿੱਤੇ ਨੇ, ਜੇ ਜੀ ਜੀ ਮੰਡੀ ਦਾ ਪੈਸਾ ਵੀ ਨਾ ਆਇਆ ਤੇ ਸੜਕਾਂ ਬਣਾਉਣੀਆਂ ਕਾਹਦੇ ਨਾਲ? ਜੇ ਹੁਣ ਥੁੱਕ ਨਾਲ ਤੇ ਸੜਕਾਂ ਬੰਦ ਹੋ ਰਹੀਆਂ, ਮਟੀਰੀਅਲ ਚਾਹੀਦਾ ਹੈ ਨਾ। ਤਾਂ ਪਿੰਡਾਂ ਵਿੱਚ ਤਾਂ ਤੁਹਾਨੂੰ ਕੰਪਨੀਆਂ ਵੀ ਨਹੀਂ ਮਿਲਣਗੀਆਂ, ਜਾਂ ਤਾਂ ਪਿੰਡਾਂ 'ਚ ਵੀ ਫਿਰ ਟੋਲ ਲਾਉਣੇ ਪੈਣਗੇ। ਇਸ ਜੀ ਕਰਕੇ ਇਹ ਬੜੀ ਸਰਕਾਰ ਵਾਸਤੇ ਦਿੱਕਤ ਵਾਲੀ ਪਰਿਸਥਿਤੀ ਹੈ। ਤੇ ਸਰਕਾਰ ਹੁਣ ਇਹ ਵਿਚਾਰ ਕਰ ਰਹੀ ਹੈ ਕਿ ਕਾਨੂੰਨੀ ਲੜਾਈ ਆਪਾਂ ਵਿੱਢ ਲਈਏ। ਤਾਂ ਜਦੋਂ ਇਹ ਖਬਰਾਂ ਆਉਣੀਆਂ ਸਟਾਰਟ ਹੋਈਆਂ ਕਿ ਹੋ ਸਕਦਾ ਆ ਕਿ ਜਿਹੜਾ 3.5 ਕਰੋੜ ਰੁਪਈਆ ਜੁੜਿਆ ਪਿਆ ਆਰਡੀਐਫ ਦਾ, ਕਿ ਉਹਨੂੰ ਜੀ ਹਾਸਲ ਕਰਨ ਵਾਸਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰ ਲਵੇ। ਤੇ ਜਿਵੇਂ ਹੀ ਇਹ ਖਬਰਾਂ ਆਈਆਂ ਤਾਂ ਤਰੁਣ ਚੁੱਗ ਜਿਹੜੇ ਕਿ ਇਹਨਾਂ ਦੇ ਨੈਸ਼ਨਲ ਲੈਵਲ ਦੇ ਲੀਡਰ ਨੇ, ਪੰਜਾਬ ਤੋਂ ਨੇ, ਅੰਮ੍ਰਿਤਸਰ ਤੋਂ ਨੇ, ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਆਰਡੀਐਫ ਦੇ ਨਿਯਮਾਂ ਦਾ ਕਰ ਰਿਹਾ ਉਲੰਘਣ। ਇਹ ਤਰੁਣ ਚੁੱਗ ਜੀ ਕਹਿੰਦੇ ਨੇ। ਹੁਣ ਨਿਯਮ ਨਹੀਂ ਇਹਨਾਂ ਨੇ ਦੱਸੇ ਕਿ ਕਿਹੜੇ ਨਿਯਮ ਦੀ ਇਹ ਉਲੰਘਣ ਵਾਲੀ ਕਹਾਣੀ ਹੈ। ਕਿਉਂਕਿ ਦੇਖੋ ਗੱਲ ਕੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ ਦੀ ਦੁਰਵਰਤੋਂ ਕੈਪਟਨ ਅਮਰਿੰਦਰ ਸਿੰਘ ਨੇ ਰੱਜ ਕੇ ਕੀਤੀ, ਕਿ ਲੋਨ ਲਿਆ, ਉਹਦੇ ਤੇ ਕਰਜ਼ਾ ਲਿਆ, ਤੇ ਇਸ ਤੋਂ ਇਲਾਵਾ ਉਸੇ ਪੈਸੇ ਨਾਲ ਕਰਜ਼ਾ ਮਾਫ ਕੀਤਾ, ਜਦ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਰੂਰਲ ਡਿਵੈਲਪਮੈਂਟ ਫੰਡ ਸ਼ਬਦ ਆਪਣੇ ਆਪ ਹੀ ਵਿਆਖਿਆ ਕਰ ਦਿੰਦੇ ਆ ਕਿ ਇਹ ਦਿਹਾਤੀ ਵਿਕਾਸ ਵਾਸਤੇ ਇੱਕ ਪੈਸਾ ਹੈ, ਇੱਕ ਕਹਿ ਲਓ ਕੋਸ਼ ਹੈ, ਇੱਕ ਫੰਡ ਹੈ। ਜੀ ਜੀ ਤਾਂ ਤੁਸੀਂ ਜੇ ਉਹਦੇ ਨਾਲ ਕਰਜ਼ਾ ਮਾਫੀ ਵਰਗੀ ਕੋਈ ਜਿਹੜੀ ਸਿਆਸੀ ਤੌਰ ਤੇ ਤੁਹਾਨੂੰ ਫਾਇਦੇ ਦੇਣ ਵਾਲੀ ਯੋਜਨਾ ਜੇ ਤੁਸੀਂ ਉਹ ਚਲਾਓਗੇ, ਤਾਂ ਉਹਦੇ ਨਾਲ ਕਿਤੇ ਨਾ ਕਿਤੇ ਦਿੱਕਤ ਖੜੀ ਹੋ ਜਾਏਗੀ। ਤਾਂ ਇਹਨਾਂ ਨੇ ਸੋਧ ਕਰ ਦਿੱਤੀ ਹੈ। ਜਦੋਂ ਹੁਣ ਪਤਾ ਨਹੀਂ ਕਿਉਂ ਅਸੀਂ ਜਵਾਬ ਨਹੀਂ ਦੇ ਪਾ ਰਹੇ, ਜਾਂ ਇਹ ਲੋਕ ਸਮਝ ਨਹੀਂ ਪਾ ਰਹੇ ਕਿ ਅਮੈਂਡਮੈਂਟ ਕਰ ਦਿੱਤੀ ਸੀ ਮਾਨ ਸਰਕਾਰ ਨੇ, ਆਉਂਦਿਆਂ ਮਾਨ ਸਾਹਿਬ ਨੇ ਪ੍ਰਵਾਨ ਕਰ ਲਈ ਇਹਨਾਂ ਦੀ ਗੱਲ ਕਿ ਅਸੀਂ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਕਿਤੇ ਹੋਰ ਵਰਤੋਂ 'ਚ ਨਹੀਂ ਲਿਆਵਾਂਗੇ। ਤਾਂ ਫਿਰ ਜੀ ਪਿੱਛੇ ਕੀ ਰਹਿ ਗਿਆ? ਜੇ ਹੋਰ ਕੋਈ ਅਮੈਂਡਮੈਂਟ ਕਰਵਾਉਣੀ ਉਹ ਕਰਵਾ ਲੈਣ। ਪਰ ਜੇ ਕਹਿਣ ਕਿ ਇਹਨੂੰ ਕਾਸਟ ਸ਼ੀਟ ਦੇ ਵਿੱਚੋਂ ਹਟਾ ਦਿੱਤਾ, ਫਿਰ ਮਾਰਕੀਟ ਫੀਸ ਘੱਟ ਕਰ ਲਓ, ਜਾਂ ਬਿਲਕੁਲ ਕੱਲ ਨੂੰ ਉਹ ਵੀ ਮਨਫੀ ਕਰ ਦਿੱਤੀ ਜਾਵੇ, ਤਾਂ ਫਿਰ ਉਹਦੇ ਨਾਲ ਕੀ ਹੈ ਕਿ ਸੜਕਾਂ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦਾਅ ਤੇ ਲੱਗਣਗੀਆਂ। ਮੰਡੀਕਰਨ ਢਾਂਚਾ ਹੈ ਜਿਹੜਾ, ਉਹ ਸਮੁੱਚਾ ਢਾਂਚਾ ਜਿਹੜੇ ਰਕਮ ਨਾਲ ਚੱਲਦਾ, ਜੇ ਰਕਮ ਨਾ ਆਈ
ਤੇ ਮੰਡੀ ਬੋਰਡ, ਮੰਡੀਕਰਨ ਵਾਲਾ ਢਾਂਚਾ ਉਹ ਸਾਰਾ ਖਤਮ ਹੋ ਜਾਏਗਾ ਆਪਣੇ ਆਪ। ਜੀ ਜੀ, ਕਹਿੰਦੇ ਮੰਡੀਆਂ ਦੇ ਵਿੱਚ ਕੁਝ ਵਿਕਣ ਦੇ ਦਾ ਉੱਪਰ ਵੀ ਆ ਗਈ ਹੈ ਗੱਲ ਜੀ। ਕਹਿੰਦੇ ਮੰਡੀਆਂ ਕੁਝ ਆਪਣੀ ਨਿੱਜੀ ਜ਼ਮੀਨਾਂ ਜਿਹੜੀਆਂ ਮੰਡੀ ਦੇ ਅਧੀਨ ਆਉਂਦੀਆਂ ਨੇ ਉਹ ਵੀ ਵੇਚਣ ਵੱਲ ਵੱਧ ਰਹੇ ਨੇ, ਕੀ ਇਹ ਗੱਲ ਸੱਚੀ ਹੈ? ਉਹ ਤਾਂ ਫਿਰ ਦੇਖੋ ਗੱਲ ਇਹ ਹੈ ਗੁਰਪ੍ਰੀਤ ਜੀ, ਪਤਾ ਕੀ ਹੁੰਦਾ ਹੈ ਕਿ ਤੁਸੀਂ ਦਾਣਾ ਮੰਡੀ 'ਚ ਕਦੇ ਗਏ ਹੋਵੋਗੇ, ਉਹ ਆੜਤਾਂ ਵਗੈਰਾ ਕਿੱਥੇ ਬਣੀਆਂ ਨੇ? ਉਹ ਮੰਡੀ ਦੀ ਜਗ੍ਹਾ 'ਚ ਬਣੀਆਂ ਨੇ। ਤੇ ਜਿੱਥੇ ਕੋਈ ਖਾਲੀ ਜਗ੍ਹਾ ਹੋਰ ਪਈ ਐਕਸਟਰਾ, ਉੱਥੇ ਉਹਨਾਂ ਦਾ ਇਹ ਹੁੰਦਾ ਕਿ ਦੁਕਾਨਾਂ ਬਣਾ ਕੇ ਹੋਰ ਸੇਲ ਕਰ ਦਿਓ ਜੀ। ਤਾਂ ਉਹਦੇ ਨਾਲ ਕੀ ਹੈ ਕਿ ਪੈਸਾ ਆ ਜਾਏਗਾ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੁਣ ਜਦੋਂ ਪੈਸੇ ਦੀ ਖੜੋਤ ਆ ਗਈ ਹੈ, ਪੈਸੇ ਦਾ ਖਲਾਅ ਪੈਦਾ ਹੋ ਗਿਆ, ਤਾਂ ਫਿਰ ਕੁਛ ਨਾ ਕੁਛ ਤੁਹਾਨੂੰ ਕਰਨਾ ਪਵੇਗਾ। ਤਾਂ ਉਹਦੇ ਵਿੱਚ ਇੱਕ ਇਹ ਹੁੰਦਾ ਕਿ ਪ੍ਰਾਪਰਟੀ ਦੀ ਉਸਾਰੀ ਕਰੋ, ਇਨਵੈਸਟਮੈਂਟ ਕਰੋ ਥੋੜਾ ਜਿਹਾ, ਤੇ ਉਹਦੇ ਵਿੱਚੋਂ ਪੈਸਾ ਫਿਰ ਬਹੁਤ ਸਾਰਾ ਤੁਹਾਨੂੰ ਮਿਲ ਜਾਏਗਾ। ਇਹ ਦੁਕਾਨਾਂ ਸੇਲ ਹੋਣਗੀਆਂ ਜਾਂ ਦੁਕਾਨਾਂ ਉਹ ਰੈਂਟਲ ਹੋ ਜਾਣਗੀਆਂ, ਉਹਦੇ ਨਾਲ ਕੀ ਹੈ ਕਿ ਕਮਾਈ ਵੱਧ ਜਾਏਗੀ। ਮਤਲਬ ਕਿ ਇਸ ਤਰ੍ਹਾਂ ਪ੍ਰਾਪਰਟੀ ਇਹ ਨਹੀਂ ਹੈਗੀ ਕਿ ਉਹ ਪ੍ਰਾਪਰਟੀ ਵੇਚ ਦੇਣਗੇ। ਪ੍ਰਾਪਰਟੀ ਇਹੀ ਹੈ ਕਿ ਉਹਦੀ ਉਸਾਰੀ ਕਰਕੇ ਗਾਂ ਦੁਕਾਨਾਂ ਦੇ ਰੂਪ ਦੇ ਵਿੱਚ ਸੇਲ ਕਰਨਗੇ। ਇਦਾਂ ਸਾਰਾ ਕੁਝ ਹੋਏਗਾ। ਉਹ ਤਾਂ ਕਰਨਾ ਹੀ ਪਵੇਗਾ ਇਹਨਾਂ ਨੂੰ, ਹੋਰ ਤਾਂ ਕੁਝ ਹੁਣ ਵਸੀਲਾ ਹੈ ਨਹੀਂਗਾ ਜੀ। ਜੋ ਵੀ ਹੈ ਜਲਦੀ ਕਰਨਾ ਚਾਹੀਦਾ, ਬਾਅਦ ਦੇ ਵਿੱਚ ਉਹ ਕੰਮ ਨਾ ਹੋਵੇ ਨਾ ਤੇ ਫਸਲ ਸਿਰ ਤੇ ਖੜੀ ਹੋਵੇ, ਫੇਰ ਕਹਿਣ ਵਿਹੜੇ ਆਈ ਜਾਣ ਤੇ ਬਿੰਨੋ ਕੁੜੀ ਦੇ ਕੰਨ। ਉਹ ਵਾਲਾ ਕੰਮ ਨਹੀਂ, ਕਿਉਂਕਿ ਬੜਾ ਸੈਂਸਿਟਿਵ ਮੁੱਦਾ ਹੈ ਇਹ ਆਰਡੀਐਫ ਦਾ। ਪਰ ਆਪਾਂ ਅੱਗੇ ਵਧੀਏ, ਗੱਲ ਕਰੀਏ ਡੀਜੀਪੀ ਲਾਅ ਐਂਡ ਆਰਡਰ ਨੇ ਪੰਜਾਬ ਨੇ ਬੀਐਸਐਫ ਕੈਂਪ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਜੀ। ਕਿਸ ਮੁੱਦੇ ਤੇ ਹੋਈ ਹੈ ਪ੍ਰੈਸ ਕਾਨਫਰੰਸ? ਦੇਖੋ, ਇਹ ਖਾਸਾ ਦੇ ਵਿੱਚ ਜਿਹੜਾ ਬੀਐਸਐਫ ਦਾ ਕੈਂਪ ਹੈਗਾ, ਉਹਦੇ 'ਚ ਸਾਡੇ ਜਿਹੜੇ ਡੀਜੀਪੀ ਹੈ ਲਾਅ ਐਂਡ ਆਰਡਰ ਦੇ, ਤਾਂ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਨੂੰ ਆਪਾਂ ਕਹਾਂਗੇ ਜੁਆਇੰਟ ਪ੍ਰੈਸ ਕਾਨਫਰੰਸ। ਤੇ ਇਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਕਹੀ ਅਰਪਿਤ ਸ਼ੁਕਲਾ ਜੀ ਨੇ, ਉਹ ਕਹਿੰਦੇ ਨੇ ਕਿ ਭਾਰਤ ਪਾਕਿਸਤਾਨ ਸਮਗਲਰਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਅਤੇ ਬੀਐਸਐਫ ਮਿਲ ਕੇ ਕੰਮ ਕਰੇਗੀ। ਨਾਲ ਉਹ ਕਹਿੰਦੇ ਨੇ ਕਿ ਬਾਰਡਰ ਏਰੀਆ ਦੀ ਸੁਰੱਖਿਆ ਵਧਾਉਣ ਅਤੇ ਸੁਚਾਰੂ ਬਣਾਉਣ ਲਈ ਕੀ ਕੰਮਕਾਰ ਹੋਣਗੇ, ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਜੀ। ਨਾਲ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ 20 ਕਰੋੜ ਰੁਪਈਆ ਜਾਰੀ ਕਰ ਦਿੱਤਾ ਤੇ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਭਾਰਤੀ ਬਾਰਡਰ ਏਰੀਆ ਵਿੱਚ ਆ ਰਹੀ ਹੈਰੋਇਨ, ਅਫੀਮ ਤੇ ਹਥਿਆਰਾਂ ਨੂੰ ਲੈ ਕੇ ਬੀਐਸਐਫ ਦੇ ਆਈਜੀ ਅਤੁਲ ਫੁਲਜ਼ਲੇ, ਡੀਆਈਜੀ ਸੰਜੇ ਗੌੜ, ਡੀਸੀਬੀ ਜਿਹੜੇ ਹੈਗੇ ਨੇ ਬੀਐਸਐਫ ਦੇ ਸਤੀਸ਼ ਦਈਆ ਤੇ ਹੋਰ ਉੱਚ ਅਫਸਰ ਜਿਹੜੇ ਉਹਨਾਂ ਦੇ ਨਾਲ ਇਹਨਾਂ ਨੇ ਇੱਕ ਸਾਂਝੀ ਮੀਟਿੰਗ ਵੀ ਕੀਤੀ ਹੈ। ਦਰਅਸਲ ਕੀ ਹੈ ਕਿ ਇਹ ਤਾਂ ਚਲੋ ਇੱਕ ਹੋ ਗਈ ਉਹਨਾਂ ਦੀ ਸੂਚਨਾ ਜੋ ਉਹਨਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਹੈ। ਪਰ ਇਹ ਮਸਲਾ ਕੀ ਹੈ ਕਿ ਦੇਖੋ, ਕੱਲ ਹੀ ਗਵਰਨਰ ਦਾ ਸਰਹੱਦੀ ਜ਼ਿਲ੍ਹਿਆਂ ਦਾ ਸ਼ਡਿਊਲ ਜਿਹੜਾ ਜਾਰੀ ਹੋਇਆ ਕਿ ਉਹਨਾਂ ਨੇ ਵਿਜ਼ਿਟ ਕਰਨਾ 7 ਅਤੇ 8 ਜੂਨ ਨੂੰ ਜੀ। ਤਾਂ ਉਹ ਜਿਹੜੇ 5 ਜ਼ਿਲ੍ਹੇ ਆ, ਮਤਲਬ ਕਿ ਲਾ ਲਓ ਗੁਰਦਾਸਪੁਰ ਆ, ਅੰਮ੍ਰਿਤਸਰ ਆ, ਫਿਰੋਜ਼ਪੁਰ ਆ, ਫਾਜ਼ਿਲਕਾ ਤੇ ਗਾਂ ਪਠਾਨਕੋਟ ਤੱਕ ਤੁਸੀਂ ਇਹ ਲਾ ਸਕਦੇ ਹੋ। ਤਰਨ ਆ ਗਿਆ ਵਿੱਚ। ਇਹ ਸਾਰਾ ਜਿਹੜਾ ਏਰੀਆ ਹੈ ਉਹ ਇਹ 2 ਦਿਨਾਂ 'ਚ ਫਿਰ ਇਸ ਏਰੀਏ ਨੂੰ ਕੱਢਣਗੇ ਤੇ ਮੀਟਿੰਗ ਕਰਨਗੇ। ਤਾਂ ਉਸ ਤੋਂ ਬਾਅਦ ਉਹ ਇੱਕ ਸਟੇਟਮੈਂਟ ਜਾਰੀ ਕਰ ਸਕਦੇ ਆ। ਉਹ ਸਟੇਟਮੈਂਟ ਕੀ ਹੁੰਦੀ ਹੈ? ਉਹਨਾਂ ਦੀ ਸਟੇਟਮੈਂਟ ਹਮੇਸ਼ਾ ਜਿਹੜੀ ਉਹ ਪਾਸ ਕਰਦੇ ਆ, ਉਹ ਕਹਿ ਦਿੰਦੇ ਆ ਕਿ ਦੇਖੋ ਜੀ, ਇੱਥੇ ਡਰੱਗ ਬਹੁਤ ਆ ਰਿਹਾ ਹੈ, ਬੱਚੇ ਸਕੂਲਾਂ ਦੇ ਜਿਹੜੇ ਆ ਉਹ ਪੀੜਤ ਹੋ ਰਹੇ ਨੇ, ਇੱਥੇ ਡਰੱਗ ਹੱਟੀਆਂ ਤੱਕ ਆ, ਪਾਕਿਸਤਾਨ 'ਚੋਂ ਬਹੁਤ ਆਉਂਦਾ ਹੈ। ਤੇ ਇਹ ਕਿਤੇ ਨਾ ਕਿਤੇ ਲੈਕ ਆਫ ਕੋਆਰਡੀਨੇਸ਼ਨ ਹੁੰਦਾ ਵੀ ਹੈ ਕਿ ਇੱਥੋਂ ਦੀ ਇੰਟੈਲੀਜੈਂਸੀ ਜਿਹੜੀ ਹੈ ਉਹ ਸਮੇਂ ਸਿਰ ਸੂਚਨਾਵਾਂ ਸਾਂਝੀਆਂ ਨਹੀਂ ਕਰਦੀ ਵਗੈਰਾ ਵਗੈਰਾ। ਤਾਂ ਇਹਨਾਂ ਨੇ ਇਹ ਮੀਟਿੰਗ ਮੇਰੇ ਖਿਆਲ ਦੇ ਨਾਲ ਕਰਕੇ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਅਗਾਊਂ ਇੰਤਜ਼ਾਮ ਕਰ ਲਿਆ ਕਿ ਸਾਡਾ ਬਾਈ ਕੋਆਰਡੀਨੇਸ਼ਨ ਬੀਐਸਐਫ ਦੇ ਨਾਲ ਵਧੀਆ ਹੈ ਜੀ, ਕਿ ਅਸੀਂ ਇਸ ਤਰ੍ਹਾਂ ਤਾਲਮੇਲ ਕਰਦੇ ਰਹਿੰਦੇ ਹਾਂ। ਮੈਨੂੰ ਤੇ ਇਹ ਲੱਗਦਾ, ਹਾਲਾਂਕਿ ਇਹ ਕੋਈ ਮੀਟਿੰਗ ਰਾਤੋਂ ਰਾਤ ਨਹੀਂ ਹੋਈ ਹੋਏਗੀ, ਪਰ ਇਹਦੀ ਜਾਣਕਾਰੀ ਜਿਸ ਤਰ੍ਹਾਂ ਦਿੱਤੀ ਜਾ ਰਹੀ ਹੈ, ਪ੍ਰੈਸ 'ਚ ਜਾਣਕਾਰੀ ਬੜੀ ਤਫਸੀਲ ਪੂਰਵਕ ਜਿਹੜੀ ਦਿੱਤੀ ਆ, ਉਹ ਕਿਤੇ ਨਾ ਕਿਤੇ ਸੰਕੇਤ ਹੈ, ਕਿਤੇ ਨਾ ਕਿਤੇ ਇਸ਼ਾਰਾ ਆ ਕਿ ਇਹ ਗੱਲ ਜਿਹੜੀ ਆ ਉਹ ਪਹਿਲਾਂ ਹੀ ਫੈਲਾ ਦਿੱਤੀ ਜਾਵੇ, ਪਹਿਲਾਂ ਹੀ ਗੱਲ ਜਿਹੜੀ ਲੋਕਾਂ 'ਚ ਪਹੁੰਚਾ ਦਿੱਤੀ ਜਾਵੇ, ਜਾਂ ਰਾਜ ਭਵਨ ਨੂੰ ਇਸ ਗੱਲ ਦਾ ਇਲਮ ਹੋ ਜਾਵੇ ਕਿ ਦਰਅਸਲ ਅਸੀਂ ਬਈ ਪਹਿਲਾਂ ਹੀ ਯਤਨ ਜਿਹੜੇ ਆ ਉਹ ਕਰਦੇ ਆ ਤੇ ਕਰਦੇ ਰਹਾਂਗੇ ਜੀ। ਸੋ ਇਹ ਤਾਂ ਹੈ, ਪਰ ਆਪਣੇ ਰਾਜਪਾਲ ਸਾਹਿਬ ਵੀ ਕੁਝ ਕੁ ਮਹੀਨਿਆਂ ਬਾਅਦ ਉਹਨਾਂ ਨੂੰ ਜਾਗ ਆ ਜਾਂਦੀ, ਨਿਕਲ ਪੈਂਦੇ ਨੇ ਜਲਦੀ ਸਰਹੱਦੀ ਦੌਰੇ ਕਰਨ ਦੇ ਲਈ, ਤੇ ਫਿਰ ਉੱਥੋਂ ਤਲਖੀ ਭਰੀ ਕੋਈ ਟਿੱਪਣੀ ਆ ਜਾਂਦੀ ਹੈ ਤੇ ਫਿਰ ਤੋਂ ਪੰਜਾਬ ਦਾ ਮੁੱਖ ਮੰਤਰੀ ਤੇ ਰਾਜਪਾਲ ਆਮੋ ਸਾਹਮਣੇ ਹੋ ਜਾਂਦੇ ਨੇ। ਇਹ ਚੱਲੀ ਜਾਂਦਾ ਸਿਲਸਿਲਾ। ਉਹ ਜਲਦੀ ਕਿਹੜਾ ਕੱਢ ਲੈਂਦੇ ਆ, ਉਹਨਾਂ ਨੂੰ ਸ਼ਾਇਦ ਚੰਗਾ ਲੱਗਦਾ ਉਹ ਵਾਲਾ ਏਰੀਆ, ਸਰਹੱਦੀ ਇਲਾਕੇ 'ਚ ਜਾਣਾ। ਨਹੀਂ, ਇਹ ਕੁਝ ਲੀਡਰ ਨੇ, ਜਿਹੜੇ ਪੁਰਾਣੇ ਲੀਡਰ ਨੇ, ਜਿਹੜੇ ਗਵਰਨਰੀ ਤੱਕ ਪਹੁੰਚੇ ਆ, ਉਹਨਾਂ ਦੇ ਵਿੱਚੋਂ ਕੁਝ ਲੀਡਰ ਇਹਨਾਂ ਦੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਬੈਕਗ੍ਰਾਉਂਡ ਆਰਐਸਐਸ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ, ਕਿ ਉਹ ਇਦਾਂ ਹੀ ਕਰਦੇ ਆ
ਕਿਉਂਕਿ ਜੀ ਜਿਹੜਾ ਰਾਜਪਾਲ ਦਾ ਅਧਿਕਾਰ ਖੇਤਰ ਹੈ ਉਹ ਬਹੁਤ ਵਸੀਹ ਹੈ, ਬਹੁਤ ਵੱਡਾ ਹੈ। ਜੀ ਆਮ ਜੀ ਜਿਹੜੇ ਜੀ ਰਾਜਪਾਲ ਆ ਉਹ ਬਹੁਤਾ ਦਖਲ ਨਹੀਂ ਦਿੰਦੇ, ਪਰ ਜੇ ਰਾਜਪਾਲ ਦਖਲ ਦੇਣ ਤੇ ਆ ਜਾਵੇ ਤੇ ਤੁਹਾਡੇ ਸਾਹਮਣੇ ਸਿੱਟ ਹੈ, ਕਦੇ ਦੇਖਿਆ ਵੀ ਆ ਅਧਿਕਾਰ ਹੁੰਦੇ ਨੇ ਰਾਜਪਾਲ ਦੇ। ਸੋ ਇਸ ਕਰਕੇ ਕੁਝ ਰਾਜਪਾਲ ਇਹੋ ਜਿਹੇ ਹੁੰਦੇ ਜਿਹੜੇ ਅੜ ਕੇ ਚੱਲਦੇ ਆ, ਤੇ ਕੁਝ ਜੀ ਰਾਜਪਾਲ ਹੁੰਦੇ ਜਿਹੜੇ ਮਿਲ ਕੇ ਚੱਲਦੇ ਆ। ਕੁਝ ਅੜ ਕੇ ਚੱਲਦੇ, ਕੁਝ ਰਲ ਕੇ ਚੱਲਦੇ ਆ, ਤੇ ਇਹ ਅੜ ਕੇ ਜੀ ਚੱਲਣ ਵਾਲੇ ਨੇ ਸਾਹਿਬ। ਜਿੱਥੇ ਵੀ ਜੀ ਆਪੋਜੀਟ ਸਰਕਾਰ ਹੋਏਗੀ, ਇਹ ਹੋਏ ਜਨਾਬ ਆਰਫ ਸਾਹਿਬ ਹੋਏ, ਧਨਖੜ ਸਾਹਿਬ ਹੋਏ, ਉਹ ਤੇ ਹੁਣ ਵਾਈਸ ਪ੍ਰੈਜ਼ੀਡੈਂਟ ਬਣੇ ਨੇ। ਜੀ ਤਮਿਲਨਾਡੂ ਦੇ ਵਿੱਚ ਕੀ ਹੋਇਆ ਸੀਗਾ, ਪਹਿਲੀ ਵਾਰੀ ਸੀਗਾ ਇਤਿਹਾਸ ਦੇ ਵਿੱਚ ਕਿ ਇਹਨਾਂ ਦੇ ਰਾਜਪਾਲ ਨੇ ਆਪਣਾ ਜਿਹੜਾ ਭਾਸ਼ਣ ਸੀ ਉਹ ਵਿੱਚੇ ਛੱਡ ਦਿੱਤਾ ਸੀਗਾ। ਜੀ ਸੋ ਇਹ ਕੁਝ ਲੀਡਰ ਇਸ ਤਰ੍ਹਾਂ ਦੇ ਹੈਗੇ ਨੇ ਜੀ ਜੀ ਇਹ ਤਾਂ ਜਿਹੜੇ ਹੈ ਕਿ ਗਵਰਨਰ ਬਣੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਮਤਲਬ ਕਿ ਪੇਚਾ ਕਿਤੇ ਨਾ ਕਿਤੇ ਪਾਈ ਰੱਖਿਆ। ਜੀ ਕੇਂਦਰ 'ਚ ਬੈਠੇ ਆਕਾਂ ਨੂੰ ਵੀ ਤਾਂ ਖੁਸ਼ ਕਰਨਾ ਹੈ ਨਾ। ਪਰ ਆਪਾਂ ਅੱਗੇ ਵਧੀਏ, ਗੱਲ ਕਰੀਏ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੀ। ਇਹ ਵੀ ਕਿਸੇ ਨਾ ਕਿਸੇ ਦਿਨ ਕੋਈ ਨਾ ਕੋਈ ਕੱਢ ਹੀ ਦਿੰਦੇ ਨੇ ਸੱਪ। ਤੇ ਬੀਤੇ ਦਿਨ ਇਹਨਾਂ ਦੀ ਇੰਟਰਵਿਊ ਸੀ ਇੱਕ, ਉਹਦੇ ਵਿੱਚ ਇਹਨਾਂ ਨੇ ਕਈ ਖੁਲਾਸੇ ਕਰਤੇ ਤੇ ਫਿਰ CBI ਆ ਗਈ ਜੀ, ਤੇ ਹੁਣ ਕਰੀਬੀ ਦੇ ਘਰ CBI ਪਹੁੰਚ ਗਈ ਜੀ। ਇਹਨਾਂ ਦੇ ਕੀ ਮਾਜਰਾ ਹੈ? ਦੇਖੋ ਸਤਿਆਪਾਲ ਮਲਿਕ, ਮੈਂ ਤੁਹਾਨੂੰ ਇਹ ਰੌਲਾ ਦੱਸ ਦਿੰਦਾ। ਵੈਸੇ ਮੈਂ ਪਹਿਲਾਂ ਵੀ ਦੱਸਿਆ ਹੋਇਆ, ਜਿੰਨੀ ਵੀ ਆਡੀਅנס ਸਾਨੂੰ ਸੁਣਦੀ ਹੈ ਪਤਾ ਉਹਨਾਂ ਨੂੰ। ਰੌਲਾ ਇਹ ਸੀ ਕਿ ਇਹ ਬਣੇ ਸੀਗੇ ਕਸ਼ਮੀਰ ਦੇ ਰਾਜਪਾਲ। ਇਹ ਵੀ ਤੁਹਾਨੂੰ ਪਤਾ ਭਾਰਤੀ ਜਨਤਾ ਪਾਰਟੀ ਦੇ ਬੜੇ ਸਿਰਕੱਢ ਨੇਤਾ ਬਣ ਗਏ ਸਨ। ਵੈਸੇ ਇਹਨਾਂ ਦਾ ਸਫ਼ਰ ਜਿਹੜਾ ਸੀਗਾ ਉਹ ਚੌਧਰੀ ਚਰਨ ਸਿੰਘ ਦੇ ਨਾਲ ਸ਼ੁਰੂ ਹੋਇਆ ਸੀਗਾ, ਜੀ ਜੀ ਸਟੂਡੈਂਟ ਪੋਲਿਟਿਕਸ ਤੋਂ ਬਾਅਦ। ਤਾਂ ਫਿਰ ਚੌਧਰੀ ਚਰਨ ਸਿੰਘ ਦੇ ਪਰਿਵਾਰ ਨੇ ਦਬਾਅ ਪਾ ਕੇ ਕਢਾਇਆ, ਕਿਉਂਕਿ ਇਹ ਬਹੁਤ ਅੱਗੇ ਲੱਗ ਗਿਆ। ਫਿਰ ਕਾਂਗਰਸ ਦੇ ਵਿੱਚ ਚਲੇ ਗਿਆ। ਉੱਥੋਂ ਅਰੁਣ ਨਹਿਰੂ ਦਾ ਯਾਰ ਸੀਗਾ, ਫਿਰ ਉਹਨਾਂ ਨੇ ਰਾਜ ਸਭਾ 'ਚ ਭੇਜ ਦਿੱਤਾ। ਉੱਥੇ ਅਰੁਣ ਨਹਿਰੂ ਠਹਿਰੇ ਨਹੀਂ, ਉਹ VP ਸਿੰਘ ਨਾਲ ਆ ਗਏ, ਇਹ VP ਸਿੰਘ ਨਾਲ ਆ ਗਏ ਜਨਤਾ ਦਲ ਵਾਲੀ ਸਾਈਡ। ਉੱਥੇ ਵੀ ਨਹੀਂ ਠਹਿਰੇ, ਫਿਰ ਗਾਂਹ ਦੀ ਗਾਂਹ ਤੁਰਦੇ 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 ਕੁਝ ਸਮਾਂ ਸਮਾਜਵਾਦੀਆਂ ਨਾਲ ਵੀ ਲਾ ਗਏ। ਫਿਰ ਕੁਝ ਸਮਾਂ ਇਹਨਾਂ ਨੇ ਇੱਧਰ ਉੱਧਰ ਮਾਣਿਆ ਤੇ ਫਿਰ ਚਲੇ ਗਏ ਭਾਰਤੀ ਜਨਤਾ ਪਾਰਟੀ 'ਚ, ਜਿੱਥੇ ਸਿਖਰ ਦੇ ਇਹ ਨੇਤਾ ਬਣ ਗਏ ਸਨ। ਟੌਪ ਦੇ ਕੋਈ 5-10 ਨੇਤਾਵਾਂ 'ਚੋਂ ਇੱਕ ਸਨ। ਫਿਰ ਗਵਰਨਰੀ ਤੱਕ ਪਹੁੰਚੇ। ਜਦੋਂ ਕਸ਼ਮੀਰ 'ਚ ਕਲਾਇਆ ਗਿਆ, ਇਹਨਾਂ ਦੀਆਂ ਕੁਝ ਸਟੇਟਮੈਂਟਾਂ ਬੜੀਆਂ ਗਲਤ ਸਨ। ਅਸਲ 'ਚ ਕੀ ਹੈ ਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ, ਸਾਡੇ ਪੰਜਾਬੀ ਜਿਹੜਾ ਕੋਈ ਸੱਤਾ ਸਥਾਪਤੀ ਨੂੰ ਚੈਲੰਜ ਕਰਦਾ ਨਾ, ਉਹਨੂੰ ਅਸੀਂ ਬੜਾ ਵੱਡਾ ਨਾਇਕ ਮੰਨ ਲੈਂਦੇ ਹਾਂ। ਉਹ ਕਿਉਂ ਕਰ ਰਿਹਾ, ਕਾਹਤੋਂ ਕਰ ਰਿਹਾ, ਇਹ ਜਾਣਨ ਦੀ ਅਸੀਂ ਚੇਸ਼ਟਾ ਹੀ ਨਹੀਂ ਕਰਦੇ। ਰੌਲਾ ਕੀ ਸੀਗਾ ਕਿ ਇੱਥੋਂ ਤੱਕ ਕਹਿ ਦਿੱਤਾ ਸੀ ਇੱਕ ਸਟੇਟਮੈਂਟ ਦੇ ਵਿੱਚ ਕਿ ਤੁਸੀਂ ਫੌਜ ਨੂੰ ਜਾਂ ਪੁਲਿਸ ਨੂੰ ਪੱਥਰ ਕਿਉਂ ਮਾਰਦੇ ਜੇ, ਤੁਸੀਂ ਉਹਨਾਂ ਨੂੰ ਗੋਲੀਆਂ ਮਾਰੋ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਹੈ। ਮਤਲਬ ਕਿ ਜਿਹੜੇ ਵਿਰੋਧੀ ਦਲ ਆ ਉਹਨਾਂ ਨੂੰ ਗੋਲੀਆਂ ਮਾਰੋ। ਜੀ ਜੀ ਇਸ ਤਰ੍ਹਾਂ ਦੀਆਂ 1-2 ਸਟੇਟਮੈਂਟਾਂ ਹੋਰ ਇਹਨਾਂ ਨੇ ਪਾਸ ਕੀਤੀਆਂ ਸੀ, ਜਿਹਦੇ ਤੇ ਇਤਰਾਜ਼ ਜਤਾਇਆ ਸੀ ਮੋਦੀ ਹੋਰਾਂ ਨੇ। ਉੱਥੋਂ ਫਿਰ ਇਹਨਾਂ ਦਾ ਰਫੜ ਪੈਂਦਾ ਪੈਂਦਾ ਤੁਹਾਨੂੰ ਪਤਾ ਹੀ ਹੈ, ਇੱਕ ਵਿਵਾਦ ਹੋ ਗਿਆ ਫੈਕਸ ਵਾਲਾ। ਉਸ ਤੋਂ ਬਾਅਦ ਇਹਨਾਂ ਨੂੰ ਭੇਜਿਆ ਗਿਆ ਗੋਆ ਦੇ ਵਿੱਚ। ਗੋਆ ਦੇ ਮੁੱਖ ਮੰਤਰੀ ਦੇ ਨਾਲ ਜਿਹੜੇ ਉੱਥੇ ਸੀਗੇ, ਉਹਨਾਂ ਦੇ ਨਾਲ ਵੀ ਪੇਚਾ ਪੈ ਗਿਆ। ਫਿਰ ਇਹਨਾਂ ਨੂੰ ਉਧਰ ਨਾਰਥ ਈਸਟ ਵੱਲ ਭੇਜਿਆ ਗਿਆ। ਤਾਂ ਜਿਹੜਾ ਗੋਆ ਦੇ ਵਿੱਚ ਭੇਜਿਆ ਗਿਆ ਸੀਗਾ, ਉਹ ਨਰਿੰਦਰ ਮੋਦੀ ਦੇ ਕਹਿਣ ਤੇ ਸਾਰਾ ਕੁਝ ਹੋਇਆ, ਇਹ ਸਮਝਿਆ ਜਾਂਦਾ ਹੈ। ਤਾਂ ਇੱਥੋਂ ਇੱਕ ਤਲਖੀ ਸ਼ੁਰੂ ਹੁੰਦੀ ਹੈ, ਤੇ ਉਧਰ ਕਿਸਾਨ ਅੰਦੋਲਨ ਚੱਲ ਪਿਆ। ਤਾਂ ਫਿਰ ਇਹਨਾਂ ਨੇ, ਕਿਉਂਕਿ ਇਹ ਐਕਚੁਅਲ ਦੇ ਵਿੱਚ ਜਾਟ ਨੇਤਾ ਹੀ ਹੈ, ਵੈਸਟਰਨ ਯੂਪੀ ਤੋਂ ਆਉਂਦੇ ਆ, ਤਾਂ ਫਿਰ ਤੁਹਾਨੂੰ ਪਤਾ ਜਾਟ ਜਿਹੜੇ ਹੁੰਦੇ ਆ ਉਹ ਲੱਗ ਪੈਂਦੇ ਆ। ਤਾਂ ਇਹਨੇ ਜੋ ਖੁਨਸ ਰੱਖੀ ਸੀ ਮਲਿਕ ਸਾਹਿਬ ਨੇ, ਜੋ ਸੀ ਉਹ ਪਗਾਈ ਹੈ। ਇਹ ਯਾਰੀ ਵੀ ਪਗਾਉਂਦੇ ਆ ਤੇ ਫਿਰ ਅਦਾਵਤ ਵੀ ਪਗਾਉਂਦੇ। ਇਹਨਾਂ 'ਚ ਗੁਣ ਵੀ ਆ, ਬਹੁਤ ਯਾਰੀਆਂ ਨਿਭਾਈਆਂ ਸਤਿਆਪਾਲ ਮਲਿਕ ਨੇ। ਤੇ ਜਿਹਦੇ ਨਾਲ ਵਿਗੜ ਜਾਵੇ ਫਿਰ ਮਤਲਬ ਕਿ ਉਦਾਂ ਹੀ ਆ। ਤਾਂ ਉਹ ਹੁਣ ਉਹ ਵਿਗੜੀ ਚੱਲ ਰਹੀ ਹੈ ਇੱਥੇ। ਉਹ ਜਿੰਨੀਆਂ ਮਰਜ਼ੀ ਇੰਟਰਵਿਊਜ਼ ਚੱਕ ਲਓ ਤੁਸੀਂ, ਉਹ ਬਸ ਚੱਕ ਲਓ ਹੀ ਕਰਾ ਦਿੰਦੇ ਆ। ਤਾਂ ਖੈਰ ਜੀ ਉਹ ਇੰਟਰਵਿਊ ਦੇ ਤੱਥ ਕੀ ਨੇ, ਉਹਨਾਂ ਦੇ ਐਵੀਡੈਂਸ ਕੀ ਨੇ, ਉਹਦੇ ਤੇ ਕਦੇ ਆਪਾਂ ਫੇਰ ਗੱਲ ਕਰ ਲਾਂਗੇ। ਤਾਂ ਹੁਣ ਇਹਨਾਂ ਨੂੰ ਮਤਲਬ ਕਿ ਖੱਜਲ ਕੀਤਾ ਜਾ ਰਿਹਾ, ਸਾਫ਼ ਆ। ਅੱਗੇ ਵੀ ਇੱਕ ਵਾਰੀ ਥਾਣੇ ਇਹ ਗਏ ਸਨ, ਇਹਨਾਂ ਨੇ ਕਿਹਾ ਸੀ ਕਿ ਮੇਰੇ ਘਰ ਬਈ ਆਏ ਨੇ ਮੇਰੇ ਭਾਈਚਾਰੇ ਵਾਲੇ, ਤੇ ਜੇ ਮੈਂ ਪਾਰਕ ਦੇ ਵਿੱਚ ਲੰਗਰ ਲੰਗਰ ਦਾ ਇੰਤਜ਼ਾਮ ਕੀਤਾ ਤੇ ਉੱਥੇ ਪੁਲਿਸ ਘਲਾ ਦਿੱਤੀ ਨੇ। ਤਾਂ ਹੁਣ ਇੱਕ ਵਾਰੀ ਫਿਰ ਇੱਕ ਕਰੀਬੀ, ਇਹਨਾਂ ਦੇ ਬਹੁਤ ਹੀ ਜ਼ਿਆਦਾ ਕਰੀਬੀ ਆ, ਵੈਸੇ ਇਹਨਾਂ ਤੋਂ ਵੀ CBI ਪੁੱਛਗਿੱਛ ਕਰ ਚੁੱਕੀ ਆ, ਤੁਹਾਡੀ ਜਾਣਕਾਰੀ ਵਾਸਤੇ ਦੱਸਾਂ 2 ਵਾਰੀ। ਤਾਂ ਹੁਣ ਇਹਨਾਂ ਦੇ ਜਿਹੜੇ ਖਾਸ ਸਹਾਇਕ ਸੀਗੇ, ਉਹਨਾਂ ਦੇ ਘਰ 'ਚ ਛਾਪੇਮਾਰੀ ਹੋਈ ਆ। ਮਤਲਬ ਕਿ ਹੁਣ ਘੇਰਾ ਕੱਸਿਆ ਜਾ ਰਿਹਾ ਕਿ ਸਤਿਆਪਾਲ ਮਲਿਕ ਦੇ ਜਿਹੜੇ ਆਸ-ਪਾਸ ਦੇ ਲੋਕ ਨੇ,
ਉਹ ਸੱਤਿਆਪਾਲ ਦੇ ਨਾਲ ਜਿਹੜੇ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਥੋੜਾ ਤੰਗ ਪਰੇਸ਼ਾਨ ਕੀਤਾ ਜਾਵੇ। ਸੋ ਇਸ ਕਰਕੇ ਇਹ ਗੇਮ ਜਿਹੜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆੜ ਫਸ ਦੀ, ਉਹ ਸ਼ੁਰੂ ਇੱਥੋਂ ਹੋਈ ਤੇ ਖਤਮ ਕਿੱਥੇ ਹੋ ਗਏ ਹੋਏਗੀ ਪਤਾ ਨਹੀਂ, ਕਿਹਾ ਨਹੀਂ ਜਾ ਸਕਦਾ। ਉਹ ਗਾਣਾ ਸੀ ਗੱਲ ਤੇਰੇ ਤੋਂ ਤੁਰੀ ਹੈ ਜਾ ਕੇ ਮੁੱਕਣੀ ਪਤਾ ਨਹੀਂ ਕਿਹੜੀ ਥਾਂ, ਤੇ ਇਹ ਮੁੱਕਣੀ ਪਤਾ ਨਹੀਂ ਹੁਣ ਕਿਹੜੀ ਥਾਂ ਹੈ। ਜੀ ਇਹ ਤਾਂ ਹੈ, ਇਹ ਤਾਂ ਹੁਣ ਸਮਾਂ ਦੱਸੂਗਾ ਵੀ ਸਤਿਆਪਾਲ ਮਲਿਕ ਆਪ ਥੋੜੀ ਜੀ ਹੱਥ ਹੌਲਾ ਰੱਖਣਾ ਸ਼ੁਰੂ ਕਰਦੇ ਨੇ ਜਾਂ ਫਿਰ ਉਧਰੋਂ ਹੱਥ ਹੌਲਾ ਹੁੰਦਾ ਹੈ, ਤਾਂ ਸਮਾਂ ਬਿਆਨ ਕਰੂਗਾ। ਆਪਾਂ ਅੱਗੇ ਵਧੀਏ। ਬੀਤੇ ਕੱਲ ਇੱਕ ਬੱਚੀ ਲਾਪਤਾ ਹੋਈ ਸੀ, ਦੱਸਿਆ ਜਾ ਰਿਹਾ ਸੀ ਵੀ ਟਿਊਸ਼ਨ ਤੇ ਜਾਂਦੀ ਨੂੰ ਅਗਵਾ ਕਰ ਲਿਆ ਗਿਆ, ਤੇ ਹੁਣ ਉਸ ਗੁੰਮ ਹੋਈ ਬੱਚੀ ਦੀ ਮ੍ਰਿਤਕ ਦੇ ਪੁਲਿਸ ਨੇ ਬਰਾਮਦ ਕੀਤੀ ਹੈ ਜੀ। ਹਾਂਜੀ ਦੇਖੋ, ਇਹ ਥਾਣਾ ਘਰਿੰਡਾ ਪੁਲਿਸ ਵੱਲੋਂ ਲਾਸ਼ ਬਰਾਮਦ ਕਰ ਲਈ ਗਈ ਸੀ। ਐਕਚੁਅਲ ਚ ਕੀ ਹੈ ਕਿ ਪਹਿਲਾਂ ਮੋਟਰਸਾਈਕਲ ਤੇ ਉਹ ਜਿਹੜੇ ਵਿਜ਼ੂਅਲ ਨਜ਼ਰ ਆਏ, ਇਹੋ ਲੱਗਿਆ ਕਿ ਅਗਵਾ ਕਰ ਲਿਆ ਗਿਆ, ਪਰ ਬਾਅਦ ਦੇ ਵਿੱਚ ਪੁਲਿਸ ਨੇ ਬੜੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰਕੇ ਇੱਕ ਹੋਰ ਸੀਸੀਟੀਵੀ ਫੋਟੋ ਹਾਸਲ ਕੀਤੀ, ਜਿਹਦੇ ਚ ਇੱਕ ਉਹੀ ਬੀਬੀ ਜਿਹੜੀ ਹੈ ਬਾਲਟੀ ਟਾਈਪ ਕੋਈ ਭਾਂਡਾ ਜਿਹਾ ਤੇ ਵਿੱਚ ਕੋਈ ਵਜ਼ਨ ਚੁੱਕੀ ਜਾਂਦੀ ਨਜ਼ਰ ਆ ਰਹੀ, ਮਸੀਂ ਤੁਰ ਰਹੀ ਸੀ। ਤਾਂ ਫਿਰ ਉਹ ਇੱਕ ਵਾਰੀ ਛੱਪੜ ਦੇ ਕਿਨਾਰੇ ਗੇੜਾ ਵੀ ਕੱਢ ਕੇ ਆਉਂਦੀ ਹੈ, ਤਾਂ ਸ਼ੱਕ ਗਹਿਰਾ ਗਿਆ ਕਿ ਜਿਹੜੀ ਘਰ ਬੈਠੀ ਰੋਂਦੀ ਆ ਇਹ ਬੁੜੀ ਉਹੀ ਆ। ਤੇ ਜਦੋਂ ਉਹਨੂੰ ਥੋੜਾ ਜਿਹਾ ਤਾੜਿਆ ਪੁਲਿਸ ਨੇ ਆਪਣੇ ਢੰਗ ਦੇ ਨਾਲ, ਉਹ ਟੁੱਟ ਗਈ। ਉਹਨੇ ਸਾਰਾ ਕੁਝ ਬਿਆਨ ਕਰ ਦਿੱਤਾ ਕਿ ਮਾਰਿਆ ਮੈਂ ਹੀ ਆ ਤੇ ਇੱਥੇ ਲਾਸ਼ ਸੁੱਟੀ ਆ। ਲਾਸ਼ ਫਿਰ ਜਿਹੜੀ ਸੀਗੀ ਉਹ ਬਰਾਮਦ ਕਰ ਲਈ ਗਈ ਆ। ਤੇ ਗੱਲ ਇਹ ਆ ਕਿ ਦੇਖੋ, ਇਹ ਹੋਰ ਕੋਈ ਨਹੀਂ, ਇਹਦੀ ਮਤਈ ਮਾਂ ਆ, ਬੱਚੀ ਦੀ ਹੀ ਮਤਰਈ ਮਾਂ ਆ, ਤੇ ਜਿਹਨੇ ਇਹ ਬੜਾ ਵੱਡਾ ਜ਼ੁਲਮ ਕੀਤਾ, ਮਾਸੂਮ ਬੱਚੀ ਨੂੰ ਮਾਰ ਦਿੱਤਾ। ਤਾਂ ਛੱਪੜ ਦੇ ਵਿੱਚੋਂ ਲਾਸ਼ ਬਰਾਮਦ ਹੋ ਗਈ ਆ। ਯਾਨੀ ਇਹ ਆਪਣੇ ਆਪ ਦੇ ਵਿੱਚ ਪਹਿਲਾਂ ਹੈਰਾਨ ਕਰਨ ਵਾਲਾ ਮਾਮਲਾ ਇਸ ਪੱਖ ਤੋਂ ਸੀ ਕਿ ਬਈ ਚਿੱਟੇ ਦਿਨ ਪਿੰਡ ਦੇ ਵਿੱਚੋਂ ਕੋਈ ਜਵਾਕ ਚੁੱਕ ਕੇ ਲੈ ਜਾਵੇ, ਉਹ ਵੀ ਮੋਟਰਸਾਈਕਲ ਤੇ। ਤੇ ਦੂਜੀ ਆ ਹੈਰਾਨਗੀ ਵਾਲੀ ਗੱਲ ਆ ਕਿ ਰਿਸ਼ਤੇ ਹੀ ਰਿਸ਼ਤਿਆਂ ਦਾ ਕਤਲ ਕਰ ਰਹੇ ਨੇ। ਤੇ ਇਹ ਬੜੀ ਹੈਰਾਨ ਕਰਨ ਵਾਲੀ ਇਹ ਕਹਾਣੀ ਹੈ ਕਿ ਮਤਰਈ ਮਾਂ ਮਾਰ ਕੇ ਧੀ ਨੂੰ, ਤੇ ਮੁੜ ਕੇ ਸੱਥਰ ਤੇ ਬੈਠੀ ਭਈ ਕੀਰਨੇ ਪਾਉਂਦੀ ਸੀ ਕਿ ਅਸੀਂ ਲੁੱਟੇ ਗਏ, ਬਰਬਾਦ ਹੋ ਗਏ। ਤੇ ਦੇਖੋ ਚਰਿੱਤਰ। ਪਰ ਹੁਣ ਪੁਲਿਸ ਨੇ ਇਸ ਨੂੰ ਨੱਪੜ ਲਿਆ। ਬਹੁਤ ਲੰਬੀ ਇਹਨੂੰ ਕੈਦ ਹੋਣ ਵਾਲੀ ਹੈ। ਜੀ ਇਹ ਤਾਂ ਹੈ, ਰਿਸ਼ਤੇ ਤਾਰ-ਤਾਰ ਹੁੰਦੇ, ਅੱਜ ਕੱਲ ਸਮਾਂ ਨਹੀਂ ਲਾਉਂਦੇ। ਮਤਰੇਈ ਮਾਂ ਦੇ ਵੱਲੋਂ ਇਹ ਕਾਰਾ ਕੀਤਾ ਗਿਆ। ਸੋ ਅੱਗੇ ਵਧੀਏ। ਬੀਤੇ ਦਿਨੀ ਹੋਈ ਘਟਨਾ ਤੋਂ ਬਾਅਦ ਹੁਣ ਐਸਜੀਪੀਸੀ ਅਹਿਮ ਫੈਸਲਾ ਲੈ ਚੁੱਕੀ ਹੈ ਜੀ। ਕੀ ਹੈ ਇਹ ਫੈਸਲਾ? ਹਾਂਜੀ ਦੇਖੋ, ਇਹਨਾਂ ਨੇ ਕੁਝ ਆਪਣੇ ਸਿਕਿਉਰਿਟੀ ਦੇ ਇੰਤਜ਼ਾਮਾਤ ਜਿਹੜੇ ਆ ਉਹ ਇਹਨਾਂ ਨੇ ਪੁਖਤਾ ਕੀਤੇ, ਅਤੇ ਇਸ ਸਿਲਸਿਲੇ ਦੇ ਵਿੱਚ ਐਚਈਪੀਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਐਂਟਰੀ ਪੁਆਇੰਟ ਉੱਪਰ ਮਹਿਲਾ ਟਾਸਕ ਫੋਰਸ ਜਿਹੜੀ ਯਾਨੀ ਬੀਬੀਆਂ ਦੀ ਟਾਸਕ ਫੋਰਸ ਹੁੰਦੀ ਹੈ, ਉਸ ਨੂੰ ਤੈਨਾਤ ਕਰ ਦਿੱਤਾ ਗਿਆ। ਤੇ ਸੰਗਤ ਨੂੰ ਵੀ ਇਹ ਕਿਹਾ ਗਿਆ ਕਿ ਬਾਈ ਬੈਗ ਚੈੱਕ ਕਰਵਾ ਕੇ ਤੁਸੀਂ ਅੰਦਰ ਖੜਨੇ ਆ। ਇਸ ਦੇ ਨਾਲ ਹੀ ਐਸਜੀਪੀਸੀ ਵੱਲੋਂ ਵਿਸ਼ਾਲ ਇੱਕ ਐਲਈਡੀ ਸਕਰੀਨ ਵੀ ਜਿਹੜੀ ਆ ਉਹ ਲਾ ਦਿੱਤੀ ਗਈ ਆ। ਇਹ ਬੜੀ ਵੱਡੀ ਵਾਢਾਕਾਰੀ ਹੈ ਜੋ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਦਰਬਾਰ ਸਾਹਿਬ ਦੀ ਮਹੱਤਤਾ ਤੇ ਮਰਿਆਦਾ ਬਾਰੇ ਸੰਗਤ ਨੂੰ ਜਾਣੂ ਕਰਵਾਏਗੀ। ਤੇ ਨਾਲ ਹੀ ਸ਼ਰਧਾਲੂਆਂ ਨੂੰ ਦੱਸਿਆ ਜਾਏਗਾ ਕਿ ਇਸ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਕਿੰਨਾ ਚੀਜ਼ਾਂ ਦੀ ਮਨਾਹੀ ਹੈ ਤੇ ਕਿਹੜੀਆਂ ਚੀਜ਼ਾਂ ਤੁਸੀਂ ਨਾਲ ਖੜ ਸਕਦੇ ਹੋ, ਕਿੰਨਾ ਚੀਜ਼ਾਂ ਦੀ ਪਾਲਣਾ ਇਤਿਆਦਿਕ ਲਾਜ਼ਮੀ ਹੈ। ਨਾਲ ਸੈਲਾਨੀਆਂ ਨੂੰ ਅਕਾਲ ਤਖਤ ਸਾਹਿਬ, ਦੁੱਖ ਭੰਜਨੀ ਬੇਰੀ, ਬਾਬਾ ਬੁੱਢਾ ਸਾਹਿਬ ਬੇਰੀ, ਲਾਚੀ ਬੇਰੀ ਦੀ ਇਤਿਹਾਸਕ ਜਾਣਕਾਰੀ ਵੀ ਜਿਹੜੀ ਆ ਉਹ ਦਿੱਤੀ ਜਾਊਗੀ। ਤਾਂ ਇਹ ਵੈਸੇ ਪਹਿਲੀ ਵਾਰ ਹੋ ਰਿਹਾ ਕਿ ਜਿਹੜੀਆਂ ਬੀਬੀਆਂ ਨੇ ਟਾਸਕ ਫੋਰਸ ਦੀਆਂ ਉਹ ਨਿਯੁਕਤ ਕੀਤੀਆਂ ਗਈਆਂ ਨੇ, ਉੱਥੇ ਤੈਨਾਤ ਕੀਤੀਆਂ ਗਈਆਂ ਨੇ। ਪਰ ਗੱਲ ਇਹ ਆ ਕਿ ਬਿਲਕੁਲ ਇਸ ਤਰ੍ਹਾਂ ਦੇ ਇੰਤਜ਼ਾਮ ਹੋਣੇ ਚਾਹੀਦੇ ਆ ਵੱਖ-ਵੱਖ ਭਾਸ਼ਾਵਾਂ 'ਚ। ਇਹ ਐਲਈਡੀ ਵਾਲੀ ਜਿਹੜੀ ਹੈ ਸਕਰੀਨ ਵਾਲੀ ਗੱਲ, ਇਹ ਵੀ ਬਹੁਤ ਜਚਣ ਵਾਲੀ ਗੱਲ ਆ। ਤੇ ਬਾਕੀ ਮੈਨੂੰ ਲੱਗਦਾ ਕਿ ਅੰਦਰ ਵੀ ਪ੍ਰਕਰਮਾਂ ਦੇ ਅੰਦਰ ਵੀ ਇਹਨਾਂ ਨੂੰ ਜਿਹੜੇ ਇਹਨਾਂ ਦੇ ਬਹੁਤ ਪੜ੍ਹੇ ਲਿਖੇ ਸੇਵਾਦਾਰ ਆ, ਉਹਨਾਂ ਦੀ ਵੀ ਤੈਨਾਤੀ ਕਰਨੀ ਚਾਹੀਦੀ ਹੈ, ਜੋ ਕਿ ਗੱਲ ਕਿਸੇ ਵੀ ਛੋਟੇ-ਮੋਟੇ ਵਿਵਾਦ ਦੇ ਵਿੱਚ ਗੱਲ ਜਿਹੜੀ ਹੈ ਵਜ਼ਨਦਾਰ ਤੇ ਤਾਰਕਿਕ ਤਰੀਕੇ ਨਾਲ ਰੱਖ ਸਕਣ, ਕਾਹਲੇ ਨਾ ਪੈਣ। ਉਹਨਾਂ ਦੀ ਲਿਆਕਤ, ਉਹਨਾਂ ਦੀ ਸ਼ਾਇਸਤਗੀ, ਉਹ ਕਿਉਂਕਿ ਅੱਜ ਕੱਲ ਵੀਡੀਓ ਸ਼ੂਟ ਹੋ ਜਾਂਦਾ, ਉਹ ਦੁਨੀਆ ਤੱਕ ਜਾਣੀ ਚਾਹੀਦੀ ਹੈ। ਤਾਂ ਖੈਰ ਇਹ ਸਾਰਾ ਕੁਝ ਕੀਤਾ ਇਹਨਾਂ ਨੇ, ਬਹੁਤ ਅੱਛੀ ਗੱਲ ਆ। ਪਰ ਇਹ ਬਹੁਤ ਕੁਝ ਕਰਨ ਦੀ ਵੀ ਜ਼ਰੂਰਤ ਆ। ਇਹ ਚੀਜ਼ਾਂ ਰੁਕ ਨਹੀਂ ਰਹੀਆਂ। ਅੱਜ ਰਾਜਪੁਰਾ ਦੇ ਵਿੱਚ ਫਿਰ ਇੱਕ ਬੇਅਦਬੀ ਦੀ ਘਟਨਾ ਵਾਪਰ ਗਈ ਆ, ਜਿੱਥੇ ਇੱਕ ਨੌਜਵਾਨ ਬਿਨਾਂ ਸਿਰ ਢੱਕੇ ਤੋਂ ਸ਼ੂਜ਼ ਸਮੇਤ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਗਿਆ ਸੀਗਾ। ਤਾਂ ਉਸ ਤੋਂ ਬਾਅਦ ਉਹਨੂੰ ਫੜਿਆ ਵੀ ਗਿਆ, ਮਾਰਕੁੱਟ ਵੀ ਕੀਤੀ ਗਈ ਆ। ਘਰ ਦੇ ਹੁਣ ਕਹਿੰਦੇ ਕਿ ਇਹ ਵਾਕਿਆ ਸੱਚੀਓ ਮੈਂਟਲੀ ਸਿੱਕ ਹੈ।
ਉਹ ਹੁਣ ਜੀ ਇਲਨੈਸ ਦੀ ਜੀ ਤਾਂ ਜਾਣਕਾਰੀ ਜਿਹੜੀ ਆ ਉਹ ਮੈਡੀਕਲ ਹੋਣ ਤੋਂ ਬਾਅਦ ਹੀ ਹੋਏਗੀ। ਪਰ ਗੱਲ ਇਹ ਆ ਕਿ ਇਹ ਚੀਜ਼ਾਂ ਰੁਕ ਨਹੀਂ ਰਹੀਆਂ, ਜਦੋਂ ਇਹ ਵਿਵਾਦ ਨਹੀਂ ਰੁਕ ਰਹੇ ਤਾਂ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਬਾਕੀ ਕੱਲ ਪਰਸੋਂ ਦਰਬਾਰ ਸਾਹਿਬ ਦੇ ਲਾਗਿਓ ਇੱਕ ਵੀਡੀਓ ਵਾਇਰਲ ਹੋਇਆ ਫੇਰ, ਜਿਹਦੇ ਚ ਜੀ ਜਿਸਮ ਫਰੋਸ਼ੀ ਦੇ ਧੰਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਤਾਂ ਜਾਨੀ ਜੀ ਇਧਰੋਂ ਐਸਜੀਪੀਸੀ ਚੌਕਸ ਹੋ ਰਹੀ ਹੈ, ਤਾਂ ਜਿਹੜਾ ਪ੍ਰਸ਼ਾਸਨ ਆ ਉਸਨੂੰ ਵੀ ਇਧਰ ਕੰਮ ਕਰਨ ਦੀ ਜ਼ਰੂਰਤ ਹੈ। ਜੀ ਇਹ ਤਾਂ ਹੈ। ਬੀਤੇ ਦਿਨੀ ਤੁਸੀਂ ਇਹ ਖਬਰ ਸਾਂਝੀ ਕੀਤੀ ਸੀ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ, ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਜਿਸਮ ਫਰੋਸ਼ੀ ਦਾ ਧੰਦੇ ਦੀ ਗੱਲ ਸਾਹਮਣੇ ਆਈ ਸੀ। ਸੋ ਇਹੋ ਜਿਹੇ ਪਵਿੱਤਰ ਸਥਾਨ ਦੇ ਉੱਪਰ ਹੋਰ ਵੀ ਚੌਕਸੀ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਅਤੇ ਪ੍ਰਬੰਧਕ ਕਮੇਟੀ ਨੂੰ ਵੀ ਕੰਮ ਕਰਨ ਦੀ ਲੋੜ ਹੈ। ਸੋ ਆਪਾਂ ਅੱਗੇ ਵਧੀਆ ਗੱਲ ਕਰੀਏ ਕੌਮੀ ਇਨਸਾਫ ਮੋਰਚੇ ਦੀ। ਜਨਵਰੀ ਦੇ ਸ਼ੁਰੂਆਤ ਤੋਂ ਹੀ ਮੋਰਚਾ ਲੱਗਿਆ ਹੋਇਆ ਹੈ ਤੇ ਇੱਕ ਚੰਡੀਗੜ੍ਹ ਦੀ ਹੀ ਕਿਸੇ ਐਸੋਸੀਏਸ਼ਨ ਦੇ ਵੱਲੋਂ ਜਨਤਕ ਪਟੀਸ਼ਨ ਪਾਈ ਜਾਂਦੀ ਹੈ, ਉਸ ਦੀ ਸੁਣਵਾਈ ਹੁੰਦੀ ਹੈ ਤੇ ਇਸ ਸੁਣਵਾਈ ਦੇ ਵਿੱਚ ਅਦਾਲਤ ਥੋੜੀ ਜਿਹੀ ਸਖਤ ਨਜ਼ਰ ਆਈ ਹੈ, ਸਖਤ ਟਿੱਪਣੀ ਵੀ ਹੋਈ ਹੈ ਤੇ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ। ਨਹੀਂ ਦੇਖੋ, ਅਦਾਲਤ ਨੇ ਆਪਣੇ ਹਿਸਾਬ ਕਿਤਾਬ ਨਾਲ ਚੱਲਣਾ ਹੈ, ਕਿਉਂਕਿ ਅੱਗੇ ਜੀ ਵੀ ਅਸੀਂ ਵੇਖਿਆ ਜਦੋਂ ਕਿਸਾਨ ਅੰਦੋਲਨ ਸੀ ਤਾਂ ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਸੀਗਾ ਕਿ ਪ੍ਰੋਟੈਸਟ ਤੁਹਾਡਾ ਅਧਿਕਾਰ ਹੈ, ਪਰ ਇਹ ਅਧਿਕਾਰ ਤੁਹਾਡਾ ਜਿਹੜਾ ਉਹ ਕਿਸੇ ਦੇ ਅਧਿਕਾਰ ਦੀ ਉਲੰਘਣਾ ਨਹੀਂ ਕਰਦਾ ਹੋ ਸਕਦਾ। ਜੀ ਮਤਲਬ ਕਿ ਤੁਸੀਂ ਆਪਣਾ ਅਧਿਕਾਰ, ਜੇ ਹੁਣ ਕਿਸੇ ਲਾਂਘੇ ਟਾਪੇ ਨੂੰ ਬੰਦ ਕਰੋ ਕਿ ਆਪਣਾ ਅਧਿਕਾਰ ਜਤਾਓਗੇ, ਤਾਂ ਉੱਥੇ ਲਾਂਘਾ ਟਾਪਾ ਕਰਨਾ ਵੀ ਉਹ ਦੂਸਰੇ ਦਾ ਅਧਿਕਾਰ ਹੈ। ਤਾਂ ਇਸ ਦੀ ਵਿਆਖਿਆ ਪਹਿਲਾਂ ਹੋ ਚੁੱਕੀ ਹੈ। ਤਾਂ ਇਹ ਵੀ ਮਾਮਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਜੁੜਿਆ ਹੈ ਕਿ ਬਾਈ ਜੀ ਰਸਤੇ ਦੀ ਖੱਜਲ ਖੁਆਰੀ ਹੈ। ਵੈਸੇ ਮੈਂ ਕੁਝ ਕੁ ਹਫ਼ਤੇ ਹੋ ਗਏ ਨੇ, 4-5 ਹਫ਼ਤੇ, ਕਿ ਮੈਂ ਉਦੋਂ ਲੰਘ ਕੇ ਆਇਆ ਉੱਥੋਂ, ਤੇ ਲੰਘਣ ਚ ਉੱਥੇ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਉੱਥੇ ਉਸ ਟਾਈਮ ਮੈਂ ਦੇਖਿਆ ਸੀ, ਹੁਣ ਤਾਂ ਗਰਮੀ ਚ ਹੋਰ ਵੀ ਘਟ ਗਏ ਹੋਣੇ ਆ, ਕਿ ਬੜੀ ਤਾਦਾਦ ਥੋੜੀ ਸੀਗੀ ਜੀ ਉੱਥੇ ਜੋ ਮੌਜੂਦ ਸਨ। ਖਾਸ ਤੌਰ ਤੇ ਨਿਹੰਗ ਸਿੰਘ ਹੀ ਜ਼ਿਆਦਾ ਨਜ਼ਰ ਆ ਰਹੇ ਸਨ। ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਅਮਰਤਪਾਲ ਸਿੰਘ ਵਾਲੇ ਪ੍ਰਕਰਨ ਉਪਰੰਤ, ਖਾਸ ਤੌਰ ਤੇ ਜੇ 18 ਮਾਰਚ ਤੋਂ ਬਾਅਦ ਦੀ ਗੱਲ ਲਈਏ, ਤਾਂ ਮੋਰਚੇ ਦੀ ਮੀਡੀਆ ਕਵਰੇਜ ਵੀ ਨਾ ਮਾਤਰ ਹੀ ਹੈ, ਕੋਈ ਚਰਚਾ ਵੀ ਨਾ ਮਾਤਰ ਹੈ। ਪਰ ਕਿਉਂਕਿ ਜੀ ਇਹ ਜੀ ਮਾਮਲਾ ਪਹਿਲਾਂ ਤੋਂ ਉੱਥੇ ਹਾਈ ਕੋਰਟ 'ਚ ਜੇਰੇ ਸੁਣਵਾਈ ਹੈ, ਉਹ ਤਾਂ ਫਿਰ ਸੁਣਵਾਈ ਹੋਏਗੀ ਨਾ। ਤਾਂ ਇਹਦੇ 'ਚ ਕੀ ਹੈ ਕਿ ਪੰਜਾਬ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਸਰਕਾਰ ਨੂੰ, ਯਾਨੀ ਕਿ ਬਾਈ ਤੁਸੀਂ ਰਸਤਾ ਖੁਲਵਾਓ, ਤਾਂ ਰਸਤਾ ਤਾਂ ਹਲੇ ਖੁੱਲਿਆ ਨਹੀਂ ਪੂਰਨ ਤੌਰ ਤੇ। ਹਾਲਾਂਕਿ ਮੈਂ ਦੱਸ ਰਿਹਾ ਤੁਹਾਨੂੰ ਕਿ ਲਾਂਘਾ ਟਾਪਾ ਕੋਈ ਜ਼ਿਆਦਾ ਉੱਥੇ ਪ੍ਰਭਾਵਿਤ ਨਹੀਂ ਹੈਗਾ ਇਸ ਵੇਲੇ, ਜੀ ਜੀ ਪਰ ਉੱਥੇ ਕਿਉਂਕਿ ਗੱਲ ਤਾਂ ਉਹੀ ਹੈ ਨਾ ਕਿ ਬੈਠੇ ਨੇ, ਇਹੀ ਕਿਹਾ ਗਿਆ ਹੋਏਗਾ। ਤਾਂ ਇਸ ਮੁਤਲਕ ਡੀਜੀਪੀ ਨੂੰ ਤਲਬ ਕੀਤਾ ਗਿਆ ਕਿ ਤੁਸੀਂ ਆਓ ਬਈ, ਤੁਹਾਨੂੰ ਪੇਸ਼ ਹੋ ਕੇ ਸਾਰੀ ਗੱਲਬਾਤ ਜਿਹੜੀ ਆ ਉਹ ਦੱਸਣੀ ਪਵੇਗੀ। ਤੇ ਸ਼ਾਇਦ ਹੁਣ 24 ਨੂੰ ਸੱਦਿਆ ਇਹਨਾਂ ਨੂੰ, ਤੇ ਇਹਨਾਂ ਨੇ ਕਿਹਾ ਸੀਗਾ ਕਿ ਕੀ ਅਸੀਂ ਚੈਂਬਰ 'ਚ ਆ ਕੇ ਆਪਣੀ ਗੱਲ ਰੱਖ ਸਕਦੇ, ਤਾਂ ਉਹਨਾਂ ਕਿਹਾ ਨਹੀਂ ਹਜ਼ੂਰ, ਬਈ ਤੁਹਾਨੂੰ ਇੱਥੇ ਆਉਣਾ ਹੀ ਪਏਗਾ, ਕਟਹਿਰੇ ਦੇ ਵਿੱਚ ਜਿੱਦਾਂ ਖੜਦੇ ਹੁੰਦੇ ਆ ਨਾ ਲੋਕ। ਤਾਂ ਏਦਾਂ ਕਹਿੰਦੇ ਵੀ ਡੀਜੀਪੀ ਸਾਹਿਬ ਨੂੰ ਕੋਰਟ ਦੇ ਵਿੱਚ ਆ ਕੇ ਹੀ ਜਵਾਬ ਆਪਣਾ ਦੇਣਾ ਪਏਗਾ। ਜੀ ਸੋ ਦੇਖਦੇ ਹਾਂ ਹੁਣ ਡੀਜੀਪੀ ਸਾਹਿਬ ਕੀ ਤਰਕ ਰੱਖਦੇ ਨੇ ਤੇ ਕੀ ਨਿਬੇੜਾ ਹੁੰਦਾ ਹੈ ਇਸ ਪਾਸੇ ਦਾ, ਸਮਾਂ ਬਿਆਨ ਕਰੂਗਾ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਬੜੇ ਚੰਗੇ ਤਰੀਕੇ ਦੇ ਨਾਲ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਅੰਦਰ ਚਾਨਣਾ ਪਾਇਆ ਵੱਖ-ਵੱਖ ਖਬਰਾਂ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਇੱਕ ਮਾਂ ਦੇ ਵੱਲੋਂ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਜਾਂਦਾ ਹੈ। ਸਤਿਆਪਾਲ ਮਲਿਕ ਦੇ ਕਰੀਬੀ ਦੇ ਉੱਪਰ ਸੀਬੀਆਈ ਦੀ ਜਾਂਚ ਅਤੇ ਉਸੇ ਦੇ ਨਾਲ ਵੱਖ-ਵੱਖ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੈ, ਇਸ ਦੀ ਫੀਡਬੈਕ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਡੇ ਤੱਕ ਪਹੁੰਚਾ ਸਕਦੇ ਹੋ। ਤੇ ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ, ਆਪਣੇ ਸਾਥੀਆਂ ਦੇ ਨਾਲ ਇਸ ਨੂੰ ਸਾਂਝਾ ਜ਼ਰੂਰ ਕਰੋ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। YouTube, Facebook ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਹੁਣ ਦਿਓ ਇਜਾਜ਼ਤ। ਛੋਟੇ ਜਿਹੇ ਵਕਫੇ ਤੋਂ ਬਾਅਦ ਮਿਲਦੇ ਹਾਂ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ, ਤਦ ਤੱਕ ਲਈ ਧੰਨਵਾਦ।